ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜਿਵੇਂ ਕਿ ਅਸੀਂ ਬੀਤੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਸੀਗੀ ਵਾਇਰਸ ਬਾਰੇ ਤੇ ਇਹਦਾ ਜਿਹੜਾ ਪ੍ਰਭਾਵ ਹੈ ਤੇ ਜਿਹੜੀ ਸਿਆਸਤ ਚੱਲ ਰਹੀ ਹੈ ਉਸ ਬਾਬਤ। ਇਸ ਸੈਗਮੈਂਟ ਦੇ ਵਿੱਚ ਜਿਹੜੀ ਅਸੀਂ ਕੱਲ ਵੀ ਗੱਲ ਕੀਤੀ ਸੀ, ਪਟਿਆਲਾ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ, ਨਿਹੰਗ ਸਿੰਘਾਂ ਦੇ ਇੱਕ ਗਰੁੱਪ ਦੇ ਵਿਚਾਲੇ ਤੇ ਪੁਲਿਸ ਦੇ ਵਿਚਾਲੇ ਜਿਹੜੀ ਝੜਪ ਹੋਈ ਸੀ, ਉਸ ਨੂੰ ਮੁੱਖ ਰੱਖਦਿਆਂ ਹੋਇਆ ਤੇ ਜਿਵੇਂ ਕੱਲ ਵੀ ਅਸੀਂ ਇਹ ਗੱਲ ਕਹੀ ਸੀ ਕਿ ਦੋ ਤਰ੍ਹਾਂ ਦੇ ਪ੍ਰਤੀਕਰਮ ਜਿਹੜੇ ਨੇ ਉਹ ਸਾਹਮਣੇ ਆ ਰਹੇ ਆ। ਇੱਕ ਪਾਸਾ ਜਿਹੜਾ ਹੈਗਾ ਜੋ ਐਡਮਿਨਿਸਟ੍ਰੇਸ਼ਨ ਦੱਸ ਰਹੀ ਹੈ, ਉਹਨਾਂ ਦਾ ਪੱਖ ਹੈਗਾ ਕਿ ਜੀ ਕਿਉਂ ਜਿਹੜਾ ਇਹ ਲੋਕਡਾਊਨ ਕੀਤਾ ਹੋਇਆ, ਕਰਫਿਊ ਲਾਇਆ ਹੋਇਆ ਤੇ ਤੁਸੀਂ ਕਿਉਂ ਬਾਹਰ ਆਏ ਹੋ ਤੇ ਕਿਉਂ ਸਾਡੇ ਨਾਲ ਤੁਸੀਂ ਪਾਸ ਤੋਂ ਬਿਨਾਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਹੈ। ਤੇ ਦੂਜਾ ਜਿਹੜਾ ਪੱਖ ਹੈ ਉਹ ਹਜੇ ਤੱਕ ਸਾਹਮਣੇ ਨਹੀਂ ਆ ਸਕਿਆ, ਜਿਹੜਾ ਇੱਕ ਜਿਹੜਾ ਦੂਜਾ ਪੱਖ ਹੈਗਾ। ਸੋ ਦੋ ਪਾਸੜ ਦੀ ਜਿਹੜੀ ਇਹ ਸਟੋਰੀ ਹੈਗੀ ਹੈ ਉਹ ਸਾਡੇ ਸਾਹਮਣੇ ਇਸ ਵਕਤ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਤੇ ਇਹਦੇ ਜਿਹੜੇ ਕਮੈਂਟਸ ਜਾਂ ਮੈਸੇजेस ਸਾਨੂੰ ਵੀ ਆਏ ਨੇ, ਜਿਹੜਾ ਸਾਡਾ ਵੀ ਡਾਕਟਰ ਸਾਹਿਬ ਤੁਹਾਡੇ ਨਾਲ ਮੈਂ ਜਿਹੜੀ ਗੱਲ ਹੈਗੀ ਆ ਤੋਰਾਂ ਅੱਗੇ, ਜਿਹੜੇ ਸਾਨੂੰ ਵੀ ਮੈਸੇजेस ਕਮੈਂਟਸ ਆਏ ਨੇ ਉਹ ਵੀ ਦੋਵਾਂ ਪੱਖਾਂ ਤੋਂ ਆਏ ਨੇ। ਇੱਕ ਉਹ ਪੱਖ ਹੈ ਜਿਹੜੇ ਇਸ ਪਾਰਟ ਨੂੰ ਇਹ ਕਹਿ ਰਹੇ ਆ ਕਿ ਜੀ ਪੁਲਿਸ ਵੱਲੋਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਤਸ਼ੱਦਦ ਕੀਤਾ ਜਾ ਰਿਹਾ ਸੀ ਲੋਕਾਂ ਤੇ, ਜਾਂ ਲੋਕਾਂ ਨੂੰ ਘਰਾਂ ਦੇ ਵਿੱਚ ਡੱਕਣ ਦੇ ਲਈ ਫੋਰਸ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ, ਡੰਡੇ ਮਾਰੇ ਜਾ ਰਹੇ ਸੀ ਲੋਕਾਂ ਦੇ, ਇਹੀ ਕੁਝ ਉਹਨਾਂ ਦੇ ਕੀਤਾ ਹੋਣਾ ਤੇ ਉਹਦੇ ਰਿਐਕਸ਼ਨ ਵਜੋਂ ਇਹ ਜਿਹੜਾ ਘਟਨਾ ਹੈਗੀ ਹੈ ਉਹ ਵਾਪਰੀ ਹੈ। ਤੇ ਦੂਜਾ ਪੱਖ ਉਹੀ ਹੈ ਜੋ ਐਡਮਿਨਿਸਟ੍ਰੇਸ਼ਨ ਦਾ ਹੈ ਕਿ ਇਹਨਾਂ ਨੇ ਜਿਹੜੇ ਨਿਹੰਗ ਸਿੰਘ ਸੀ ਉਹਨਾਂ ਨੇ ਧੱਕਾ ਕੀਤਾ ਤੇ ਉਹਨਾਂ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੈਗੀ ਹੈ ਉਹ ਕੀਤੀ ਜਾਵੇ। ਜਿਹੜੇ ਇਹਦੇ ਤੇ ਡਿਫਰੈਂਟ ਪ੍ਰਤੀਕਰਮ ਵੀ ਆ ਰਹੇ ਆ, ਹੁਣ ਇਹਦੇ 'ਚ ਇੱਕ ਖਾਸ ਨੁਕਤਾ ਹੈਗਾ ਪੁਲਿਸ ਦਾ, ਪੰਜਾਬ ਪੁਲਿਸ ਦਾ, ਕਿ ਇਸ ਮਾਮਲੇ ਤੋਂ ਬਾਅਦ ਪੰਜਾਬ ਦੇ ਵਿੱਚੋਂ ਜਿਹੜੇ ਲੋਕਾਂ ਨੇ ਇਹ ਗੱਲ ਉਭਾਰਨ ਦੀ ਕੋਸ਼ਿਸ਼ ਕੀਤੀ ਕਿ ਇਹਦੇ ਵਿੱਚ ਪੰਜਾਬ ਪੁਲਿਸ ਧੱਕਾ ਕਰ ਰਹੀ ਹੈ। ਪਿਛਲੇ ਸਮੇਂ ਦੀਆਂ ਜਿਹੜੀਆਂ ਐਗਜ਼ਾਮਪਲਸ ਨੇ ਉਹ ਸਾਹਮਣੇ ਰੱਖ ਕੇ ਕਿ ਇਸ ਘਟਨਾ ਦਾ ਪੱਖ ਵੀ ਸਾਹਮਣੇ ਆਉਣਾ ਚਾਹੀਦਾ ਹੈ, ਇਹ ਕੁਐਸਚਨ ਰੇਜ਼ ਕੀਤਾ ਜਿਨ੍ਹਾਂ ਲੋਕਾਂ ਨੇ। ਉਹਨਾਂ ਦੇ ਵਿੱਚੋਂ 3 ਜਿਹੜੀਆਂ ਗ੍ਰਿਫਤਾਰੀਆਂ ਨੇ, ਜਿਹਦੇ ਵਿੱਚ ਹੁਸ਼ਿਆਰਪੁਰ ਦੇ ਵਿੱਚੋਂ ਅਸੀਂ ਭੁਪਿੰਦਰ ਸਿੰਘ ਸੱਜਣ ਜਿਹੜੇ ਪੱਤਰਕਾਰ ਹੈਗੇ ਆ ਉਹਨਾਂ ਦਾ ਕੱਲ ਦੇ ਸ਼ੋਅ ਵਿੱਚ ਵੀ ਜ਼ਿਕਰ ਕੀਤਾ ਸੀ। 3 ਗ੍ਰਿਫਤਾਰੀਆਂ ਪੰਜਾਬ ਪੁਲਿਸ ਦੇ ਜਿਹੜੇ ਡੀਜੀਪੀ ਹੈਗੇ ਆ ਦਿਨਕਰ ਗੁਪਤਾ, ਉਹਨਾਂ ਵੱਲੋਂ ਮੰਨੀਆਂ ਗਈਆਂ ਨੇ, ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਸਖਤ ਧਾਰਾਵਾਂ ਦੇ ਤਹਿਤ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਸੋ ਮੀਡੀਆ ਦੇ ਉੱਤੇ ਇੱਕ ਸੈਂਸਰਸ਼ਿਪ, ਆਪਣਾ ਜਿਹੜਾ ਵਿਰੋਧ ਦੀ ਆਵਾਜ਼ ਨੱਪਣ ਵਾਲੀ ਜਿਹੜੀ ਲਾਈਨ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਤੇ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਬਿਆਨ ਆਇਆ, ਉਹਨਾਂ ਨੇ ਇਸ ਗੱਲ ਦੇ ਉੱਤੇ ਉਹ ਕੀਤੀ ਹੈ ਜਿਹੜੀ ਲਾਈਨ ਕੱਲ ਤੁਸੀਂ ਲਈ ਸੀ ਕਿ ਕਿਵੇਂ ਇਸ ਸਾਰੇ ਪਾਰਟ ਦੇ ਵਿੱਚ ਕਮਿਊਨਿਟੀ ਨੂੰ, ਸਿੱਖਾਂ ਨੂੰ ਜਿਹੜੀ ਬਦਨਾਮ ਕਰਨ ਦੀ ਲਾਈਨ ਹੈ ਉਹ ਦੇਖੀ ਜਾ ਰਹੀ ਹੈ। ਸੋ ਇਹਦੇ ਤੇ ਜਿਹੜੇ ਇਹ ਸਾਰਾ ਘਟਨਾਕ੍ਰਮ ਤੋਂ ਬਾਅਦ ਜਿਹੜੀ ਇਹਦੇ ਤੇ ਡਿਬੇਟ ਚੱਲ ਰਹੀ ਹੈ ਦੋਵੇਂ ਪਾਸਿਆਂ ਤੋਂ, ਉਹਦੇ ਤੋਂ ਕੀ ਤੁਹਾਨੂੰ ਅੰਦਾਜ਼ਾ ਲੱਗਦਾ ਆ ਵੀ ਇਸ ਵਕਤ ਅਸੀਂ ਜਿਹੜਾ ਇਹ ਸਿਚੁਏਸ਼ਨ ਬਣੀ ਹੋਈ ਹੈ ਇਸ ਮਾਮਲੇ ਦੇ ਵਿੱਚ, ਖਾਸ ਤੌਰ ਤੇ ਪਟਿਆਲਾ ਦੀ ਘਟਨਾ ਨੂੰ ਲੈ ਕੇ, ਇਹਦੇ ਵਿੱਚ ਅਸੀਂ ਕਿਸ ਨਜ਼ਰੀਏ ਤੋਂ ਇਹਨੂੰ ਦੇਖ ਰਹੇ ਹਾਂ? ਦੇਖੋ, ਬਹੁਤ ਵਾਰ ਇਹ ਹੁੰਦਾ ਹੈ ਵੀ ਜਿਹੜੀ ਤੱਤੀ ਅੱਗ ਹੁੰਦੀ ਹੈ ਉਹਦੇ 'ਚ ਬਹੁਤੇ ਹੱਥ ਪਾਉਣ ਦਾ ਜੇਰਾ ਨਹੀਂ ਕਰਦੇ ਜਾਂ ਉਸ ਨੂੰ ਅਵੋਇਡ ਕਰਦੇ ਨੇ। ਔਰ ਈਵਨ ਅਸੀਂ ਸੋਸ਼ਲ ਨੈਟਵਰਕ ਪਲੇਟਫਾਰਮ ਤੇ ਵੀ ਇਹ ਦੇਖਦੇ ਹਾਂ, ਉੱਥੇ ਜਿਹੜੇ ਨੇ ਗੁਲਾਮ ਜ਼ਹਿਨੀਅਤ, ਉਹਨਾਂ ਦੀ ਤਾਂ ਗੱਲ ਕੀ ਕਹਿਣੀ ਹੈ ਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ, ਬਜਾਏ ਕਿ ਉਹਦੇ ਸਾਰੇ ਆਸਪੈਕਟਸ ਨੂੰ ਔਰ ਉਹਨਾਂ ਦੇ ਉਸ ਦਾ ਆਲਾ ਦੁਆਲਾ ਕੀ ਸੀ, ਉਸ ਤੋਂ ਪਹਿਲਾਂ ਕੀ ਹੋਇਆ, ਉੱਥੇ ਕਿਸ ਕਿਸਮ ਦਾ ਮਾਹੌਲ ਸੀ ਔਰ ਕਿਹੜੇ ਸਰਕਮਸਟੈਂਸਿਸ। ਔਰ ਇਹ ਅਮਰੀਕਾ ਦੇ ਵਿੱਚ ਜਾਂ ਦੁਨੀਆ ਦੇ ਲਾਅ ਸਿਸਟਮ 'ਚ ਇੱਕ ਜ਼ਮਾਨੇ 'ਚ ਹੁੰਦਾ ਸੀ ਕਿ ਜੀ ਕਿਸੇ ਬੁੱਕ ਨੂੰ ਕੋਟ ਕੀਤਾ ਜਾ ਰਿਹਾ ਕਿਸੇ ਕੇਸ ਦੇ ਕੰਟੈਕਸਟ ਤੇ ਇੱਕ ਲਾਈਨ ਜਾਂ ਇੱਕ ਪੈਰਾ ਉਹ ਵਕੀਲ ਦੇ ਦਿੰਦਾ ਸੀ ਉਹਦੇ ਚੋਂ ਕਿ ਦੇਖੋ ਆਹ ਕਿਹਾ ਗਿਆ। ਔਰ ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਵੀ ਨਹੀਂ, ਗੱਲ ਉਹ ਪੈਰਾ ਕਿਸ ਕੰਟੈਕਸਟ ਦੇ ਵਿੱਚ ਕਿਹਾ ਗਿਆ, ਕਿਸ ਪ੍ਰਸੰਗ ਦੇ ਵਿੱਚ ਕਿਹਾ ਗਿਆ, ਇਹ ਸਮਝਣਾ ਇੰਪੋਰਟੈਂਟ ਹੈ। ਇਸ ਲਈ ਸਾਰੀ ਕਿਤਾਬ ਨੂੰ ਹੀ ਐਜ਼ ਐਵੀਡੈਂਸ ਜਿਹੜਾ ਦਾਖਲ ਫਿਰ ਕਰਵਾਇਆ ਜਾਣ ਲੱਗਾ। ਔਰ ਜੱਜ ਜਿਹੜਾ ਉਹ ਦੇਖਦਾ ਸੀ ਕਿ ਭਾਈ ਇਹ ਜਿਹੜਾ ਪਹਿਰੇ ਦੀ ਲਾਈਨ ਆਈ ਫਾਈਨਲੀ, ਜਿਹਨੂੰ ਦੂਸਰਾ ਵਕੀਲ ਆਪਣੇ ਹੱਕ 'ਚ ਵਰਤਣਾ ਚਾਹੁੰਦਾ ਹੈ, ਇਹਦਾ ਪ੍ਰਸੰਗ ਕੀ ਸੀ। ਸੋ ਅੱਜ ਸਮੱਸਿਆ ਇਹ ਹੈ ਵੀ ਇੰਨਾ ਕੁ ਇਹ ਕੁਇਕ ਰਿਐਕਸ਼ਨ ਦਾ ਵੀ ਜ਼ਮਾਨਾ ਬਣ ਗਿਆ
ਔਰ ਜਿਹੜੀ ਹੈ ਸਾਊਂਡ ਬਾਈਟ ਦਾ ਜ਼ਮਾਨਾ ਆ ਗਿਆ ਜੀ। 15 ਸੈਕਿੰਡ ਤੋਂ 40 ਸੈਕਿੰਡ 'ਚ ਤੁਸੀਂ ਗੱਲ ਕਹਿਣੀ ਹੈ ਤੇ ਨਾਲ ਦੀ ਨਾਲ ਇਹ ਵੀ ਲੱਗਦਾ ਹੁੰਦਾ ਕਿ ਵੀ ਪਤਾ ਨਹੀਂ ਦੂਜਾ ਬਾਜ਼ੀ ਨਾ ਲੈ ਜਾਏ, ਇਸ ਲਈ ਉਹ ਸਭ ਤੋਂ ਪਹਿਲਾਂ ਜੋ ਜਿਹਦੇ ਆਉਂਦਾ ਉਹ ਇੱਕਦਮ ਤਾਬੜ ਤੋੜ ਜਿਹੜੇ ਨੇ ਉਹ ਰਿਐਕਟ ਕਰ ਰਹੇ ਹੁੰਦੇ ਨੇ। ਤੇ ਜਿਨ੍ਹਾਂ ਨੇ ਇਨੀਸ਼ੀਅਲ ਰਿਐਕਸ਼ਨ ਦੇ ਵਿੱਚ ਜਾਂ ਜਿਨ੍ਹਾਂ ਦੇ ਕੋਲ ਕੰਟਰੋਲ ਹੁੰਦਾ ਹੈ, ਉਹ ਟਵਿੱਟਰ ਹੈਂਡਲਰ ਹੋਣ ਜਾਂ ਉਹ ਜਿਵੇਂ ਮੀਡੀਆ, ਇਲੈਕਟ੍ਰੋਨਿਕ ਮੀਡੀਆ ਜਾਂ ਸੋਸ਼ਲ ਮੀਡੀਆ ਤੇ ਵੀ ਜਿਹੜੇ ਉਹਨਾਂ ਨੇ ਆਪਣੇ ਬਿਠਾਏ ਹੋਏ ਨੇ, ਉਹੀ ਟ੍ਰੈਂਡ ਫਿਰ ਚੱਲ ਜਾਂਦਾ ਹੈ। ਤੇ ਜੇ ਕੋਈ ਉਸ ਦੇ ਆਪੋਜ਼ਿਟ ਦੂਸਰੀ ਡਾਇਰੈਕਸ਼ਨ 'ਚ ਗੱਲ ਕਰਨਾ ਚਾਹੁੰਦਾ ਹੈ ਤੇ ਉਸ ਨੂੰ ਟ੍ਰੋਲ ਕੀਤਾ ਜਾਂਦਾ ਹੈ, ਉਸ ਦੇ ਉੱਤੇ ਫੈਨੇਟਿਕ ਦਾ ਲੇਬਲ ਜਿਹੜਾ ਚਿਪਕਾ ਦਿਓ, ਉਹਨੂੰ ਐਂਟਾਈ ਨੈਸ਼ਨਲ ਬਣਾ ਦਿਓ, ਉਹਨੂੰ ਹੋਰ ਬਣਾ ਦਿਓ। ਲੇਕਿਨ ਮੈਂ ਸਮਝਦਾ ਹਾਂ ਵੀ ਜਿਹੜੇ ਸੰਜੀਦਾ ਲੋਕਾਂ ਦੀ ਜਾਂ ਜਿਹੜੇ ਸੱਚਮੁੱਚ ਇੱਕ ਬੈਲੈਂਸ ਰੱਖ ਕੇ ਤੁਰਦੇ ਨੇ, ਇੱਕ ਸੰਤੁਲਨ ਹੁੰਦਾ ਜਿਨ੍ਹਾਂ 'ਚ, ਉਹ ਹੀ ਹੁੰਦੇ ਨੇ ਜਿਹੜੇ ਗੱਲ ਵੀ ਭਾਵੇਂ ਉਸੇ ਹੀ ਮੌਕੇ ਤੇ ਕਰਨ, ਲੇਕਿਨ ਉਸ ਦੇ ਲਈ ਦੂਸਰੀ ਥਾਂ ਜ਼ਰੂਰ ਖਾਲੀ ਰਹਿਣ ਦੇਣ ਕਿ ਉਹਦਾ ਦੂਸਰਾ ਕੀ ਪਰਸਪੈਕਟਿਵ ਹੋਏਗਾ। ਹਾਲਾਂਕਿ ਕੱਲ ਜਦੋਂ ਅਸੀਂ ਗੱਲਬਾਤ ਕੀਤੀ ਸਾਡੇ ਕੋਲ ਬਹੁਤ ਸਾਰੇ ਫੈਕਟ ਨਹੀਂ ਸਨ, ਉਹੀ ਵੀਡੀਓਜ਼ ਘੁੰਮ ਰਹੀਆਂ ਸੀ, ਪੁਲਿਸ ਦੇ ਐਸਐਸਪੀ ਦੀ ਬਰੀਫਿੰਗ ਸੀ, ਅਮਰਿੰਦਰ ਦਾ ਟਵੀਟ ਸੀ, ਦਿਨਕਰ ਗੁਪਤਾ ਦਾ ਸੀ, ਤੇ ਜਿਹੜੇ ਨਾਲ ਦੀ ਨਾਲ ਉਹ ਉਹਨਾਂ ਨੂੰ ਇਹ ਦੱਸਣ ਦੇ ਲਈ ਕਿ ਵੀ ਆਰ ਮੋਰ ਲਾਇਲ ਦੈਨ ਦਾ ਕਿੰਗ, ਉਹਨਾਂ ਦਾ ਰਿਐਕਸ਼ਨ। ਪਰ ਅਸੀਂ ਜਿਵੇਂ ਵੀ ਇਸ ਸਾਰੀ ਘਟਨਾ ਨੂੰ ਉਸ ਕੰਟੈਕਸਟ ਦੇ ਵਿੱਚ ਵੀ ਔਰ ਓਵਰਆਲ ਜਿਹੜਾ ਬਿਹੇਵੀਅਰਲ ਪੈਟਰਨ ਹੈ ਭਾਰਤੀ ਮੀਡੀਆ ਦਾ ਵੀ, ਭਾਰਤੀ ਹਕੂਮਤ ਦਾ ਵੀ, ਇੰਟੈਲੀਜੈਂਸ ਏਜੰਸੀਆਂ ਦਾ ਵੀ, ਔਰ ਖਾਸ ਤੌਰ ਤੇ ਦਿਨਕਰ ਗੁਪਤਾ ਜਿਹਨੇ 12-13 ਸਾਲ ਇੰਟੈਲੀਜੈਂਸ ਬਿਊਰੋ ਦੇ ਵਿੱਚ ਗੁਜ਼ਾਰੇ ਹੋਏ ਨੇ, ਇਹਦੇ ਪੈਟਰਨ ਨੂੰ ਜਦੋਂ ਤੁਸੀਂ ਸਮਝਦੇ ਹੋ ਤੇ ਕੋਈ ਭੁਲੇਖਾ ਨਹੀਂ ਸੀ ਕਿ ਆਉਣ ਵਾਲੇ ਦਿਨ ਕਿਸ ਡਾਇਰੈਕਸ਼ਨ 'ਚ ਲੈ ਕੇ ਜਾਣਗੇ ਔਰ ਇਸ ਸਾਰੇ ਚੋਂ ਇਹ ਸਿਚੁਏਸ਼ਨ ਕਿਵੇਂ ਕੰਟਰਾਈਵ ਕੀਤੀ ਗਈ ਹੈ ਇਹਨਾਂ ਵੱਲੋਂ। ਔਰ ਨਾਲ ਦੀ ਨਾਲ ਹੀ ਅਸੀਂ ਦੇਖਦੇ ਹਾਂ ਕਿ ਵੀ ਇੱਕਦਮ ਬਾਅਦ ਉਹ ਟਵਿੱਟਰ ਦੇ ਉੱਤੇ ਜਾਂ ਇੰਸਟਾਗ੍ਰਾਮ ਤੇ ਜਾਂ ਦੂਜੇ ਉਹ ਟ੍ਰੈਂਡ ਸ਼ੁਰੂ ਹੋ ਗਏ, ਉਹ ਟ੍ਰੈਂਡ ਵਾਲੇ ਜਿਹਦੇ 'ਚ ਗੁਰਦੁਆਰੇ ਨੂੰ ਵੀ ਭੰਨੋ, ਕਿਰਪਾਨ ਦਾ ਵੀ ਹੱਕ ਖੋਵੋ, ਇਹਨਾਂ ਨੂੰ ਸਿੱਖਾਂ ਦੀ ਜਿਹੜੀ ਹੈ ਟੈਂ ਤੋੜੋ। ਉਹੀ ਲੋਕ ਜਿਹੜੇ 4 ਦਿਨ ਪਹਿਲਾਂ ਤੱਕ ਜਿਨ੍ਹਾਂ ਨੂੰ ਇਹ ਸੀ ਕਿ ਜੀ ਸਾਨੂੰ ਲੰਗਰ ਔਰ ਸਿੱਖਾਂ ਦਾ ਜਿਹੜੀ ਹੈ ਇਹ ਵੱਡੀ ਗੱਲ ਤੇ ਦੂਜੀ ਵੱਡੀ ਗੱਲ, ਇਹਨਾਂ ਸਾਰਿਆਂ ਨੂੰ ਇਹ ਭੁੱਲ ਗਿਆ ਕਿ ਭਾਈ ਇਸ ਪੀਰੀਅਡ ਦੇ ਵਿੱਚ ਔਰ ਉਹਦੇ ਜਿਹੜੇ ਸਾਡੇ, ਮੈਂ ਆਪਣੇ ਰਿਐਕਟ ਕਰਨ ਵਾਲਿਆਂ ਦੀ ਗੱਲ ਕਰਾਂ, ਕਿਸੇ ਇੱਕ ਘਟਨਾ ਨੂੰ ਲੈ ਕੇ ਉਹ ਇਵੇਂ ਅੱਗ ਬਬੂਲੇ ਹੋ ਜਾਂਦੇ ਨੇ ਕਿ ਜੀ ਸਾਡਾ ਇਮੇਜ ਖਤਮ ਹੋ ਗਿਆ, ਸਾਨੂੰ ਅਸੀਂ ਡਿਸਟਰੋਏ ਹੋ ਗਏ, ਇਦਾਂ ਦੇ ਲੋਕ ਸਾਡੇ 'ਚ, ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ, ਇਹਨਾਂ ਨੂੰ ਫਲਾਣਾ। ਓਏ ਉਹ ਤੁਹਾਡੀ ਹੋਂਦ ਕੀ ਹੈ ਉੱਥੇ? ਜੇ ਇੱਕ ਘਟਨਾ ਤੁਹਾਡੇ ਇਮੇਜ ਨੂੰ ਬਣਾ ਦੇ ਜਾਂ ਤੁਹਾਡੇ ਇਮੇਜ ਨੂੰ ਡਿਸਟਰੋਏ ਕਰ ਦੇ, ਇਹ ਗੱਲ ਆਪਣੇ ਆਪ 'ਚ ਸਬੂਤ ਹੈ ਕਿ ਤੁਹਾਡੀ ਔਕਾਤ ਕੀ ਹੈ ਉੱਥੇ। ਕਿਉਂਕਿ ਨਾ ਇਵੇਂ ਇਮੇਜ ਬਣਦੇ ਨੇ ਨਾ ਟੁੱਟਦੇ ਨੇ। ਜੇ ਮੰਨ ਲਓ ਕਿਸੇ ਦੀ ਗਲਤੀ ਵੀ ਹੋਏ ਤੇ ਉਹਦੇ ਲਈ ਤੁਸੀਂ 30 ਮਿਲੀਅਨ ਸਿੱਖ ਰੋਜ਼ ਇਸ ਗੱਲ ਨੂੰ ਪ੍ਰੂਵ ਕਰਨ ਦੇ ਲੱਗੇ ਹੋਣਗੇ ਵੀ ਸਾਡਾ ਇਮੇਜ, ਅਸੀਂ ਬਹੁਤ ਲਾ ਅਬਾਈਡਿੰਗ ਹੈ, ਅਸੀਂ ਬੜੇ ਕਾਨੂੰਨ ਨੂੰ ਮੰਨਣ ਵਾਲੇ, ਅਸੀਂ ਬੜੇ ਚੰਗੇ ਬੱਚੇ। ਸੋ ਇਹ ਜਿਹੜਾ ਟ੍ਰੈਂਡ ਹੈ ਜਿਹੜਾ ਲੰਬਾ ਵਕਤ ਗੁਲਾਮੀ ਚੋਂ ਪੈਦਾ ਹੋਇਆ ਹੈ, ਕਈਆਂ ਨੂੰ ਓਵਰਆਲ ਨਿਹੰਗ ਸ਼ਬਦ ਤੋਂ ਹੀ ਨਫ਼ਰਤ ਜਿਹੜੀ ਹੈ ਉਹਨਾਂ ਨੇ ਖੜੀ ਕਰ ਦਿੱਤੀ, ਕਿਸੇ ਨੇ ਕੋਈ ਉਹਦੀ ਇੰਟਰਪ੍ਰੀਟੇਸ਼ਨ। ਪਰ ਅੱਜ ਜਦੋਂ ਤੁਸੀਂ ਇਹਦੇ ਨਾਲ ਰਿਲੇਟਡ ਜਿਹੜੇ ਕੱਲ ਜਿਨ੍ਹਾਂ ਨੂੰ ਬਹੁਤ ਤਕਲੀਫ ਹੋ ਰਹੀ ਸੀ, ਜਿਨ੍ਹਾਂ ਨੂੰ ਲੱਗਦਾ ਸੀ ਕਿ ਜੀ ਅਸਮਾਨ ਥੱਲੇ ਸੁੱਟ ਦਿੱਤਾ ਨਿਹੰਗ ਸਿੰਘ ਨੇ ਇੱਕ ਪੁਲਿਸ ਵਾਲੇ ਦਾ ਗੁੱਟ ਵੱਢ ਕੇ, ਉਹਨਾਂ ਨੂੰ ਅੱਜ ਉਹ ਨਜ਼ਰ ਨਹੀਂ ਆਇਆ ਕਿ ਕਿਵੇਂ ਉਹ ਜਿਹੜੇ 11-12 ਫੜੇ ਹੋਏ ਨੇ ਉਹਨਾਂ ਚੋਂ ਅੱਜ ਜਦੋਂ ਉਹਨਾਂ ਨੂੰ ਅਦਾਲਤ ਪੇਸ਼ ਕੀਤਾ ਗਿਆ ਤੇ ਕੋਈ ਆਪਣੇ ਪੈਰਾਂ ਤੇ ਖਲੋ ਨਹੀਂ ਸੀ ਸਕਦਾ, ਕੋਈ ਚੇਅਰ ਦੇ ਉੱਤੇ ਹੈ, ਔਰ ਉਹਨਾਂ ਨੂੰ ਕਿਵੇਂ ਮਾਰਿਆ ਗਿਆ ਬੇਦਰਦੀ ਦੇ ਨਾਲ, ਕਿਵੇਂ ਉਹਨਾਂ ਨੂੰ ਟਾਰਚਰ ਕੀਤਾ ਗਿਆ। ਔਰ ਜਿਹੜੀ ਗੱਲ ਈਵਨ ਜਿਵੇਂ ਗੁਰਦੁਆਰੇ ਦੇ ਹਵਾਲੇ ਨਾਲ, ਉਸ ਡੇਰੇ ਦੇ ਹਵਾਲੇ ਨਾਲ ਸੀ ਕਿ ਜੀ ਪੈਟਰੋਲ ਬੰਬ ਉਹ ਸੀ ਜੀ ਕੇਨੀ ਦੇ ਵਿੱਚ ਉਹਨਾਂ ਨੇ ਮੋਟਰਸਾਈਕਲ ਦੇ ਲਈ ਤੇਲ ਰੱਖਿਆ ਹੋਇਆ, ਕੋਈ ਉਹਨਾਂ ਦੇ ਕੋਲ ਫਾਇਰ ਆਰਮ ਨਹੀਂ ਹੈ। ਔਰ ਜਿਹੜੀ ਗੱਲ ਇੱਕ ਟੀਵੀ ਚੈਨਲ ਦੀ ਬੀਬੀ ਨੇ ਪਰਸਨਲ ਪੜਤਾਲ ਤੋਂ ਬਾਅਦ ਕਹੀ ਕਿ ਉਹ ਬਿਲਕੁਲ ਬਾਹਰ ਆਉਣ ਨੂੰ ਤਿਆਰ ਸੀ ਜਿਹੜੇ ਨੇ, ਔਰ ਇਨ ਦਾ ਮੀਨ ਟਾਈਮ ਪੁਲਿਸ ਨੇ ਦੂਸਰੇ ਪਿੰਡ 'ਚ ਜਾ ਕੇ ਜਿਹੜਾ ਉਹਨਾਂ ਦੀ ਬੇਟੀ ਔਰ ਬੇਟੇ ਨੂੰ ਵੀ ਚੁੱਕ ਲਿਆ, ਜਿਹੜੇ ਬਲਵਿੰਦਰ ਸਿੰਘ ਉੱਥੋਂ ਦੀ ਡੇਰੇ ਦੀ ਸੇਵਾ ਕਰਦੇ ਨੇ, ਘਰੋਂ ਉਹਨਾਂ ਦੀ ਘਰ ਵਾਲੀ ਨੂੰ ਚੁੱਕ ਲਿਆ। ਔਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਫਿਰ ਉਹਨਾਂ ਨੇ ਕਿਹਾ ਜੀ ਨਹੀਂ ਹੁਣ ਅਸੀਂ ਬਾਹਰ ਨਹੀਂ ਆਉਣਾ ਹੈ, ਔਰ ਪੁਲਿਸ ਨੇ ਹੀ ਗੋਲਾਬਾਰੀ ਕੀਤੀ ਔਰ ਉਹ ਕਿਰਪਾਨਾਂ ਬਰਛੇ 6 ਰੱਖ ਕੇ ਤੇ ਬਹੁਤ ਜਿਹੜਾ ਕੈਸ਼ੇ ਆਫ ਆਰਮਸ ਜਿਹੜਾ ਉਹ ਬਰਾਮਦ ਹੋਇਆ ਔਰ ਇਹ ਉਹ ਹੋਇਆ।
ਹੁਣ ਇਹ ਤਾਂ ਕੱਲ ਸਾਰਿਆਂ ਨੂੰ ਨਜ਼ਰ ਆ ਰਿਹਾ ਸੀ ਕਿ ਜੀ ਇਹ ਐਂਟਾਈ ਸਿੱਖ, ਔਰ ਕਿਸੇ ਨੇ ਕਹਿਤਾ ਜੀ ਇਹ ਨਿਹੰਗੀ ਨਹੀਂ ਨੇ, ਕਿਸੇ ਨੇ ਕਿਹਾ ਜੀ ਇਹ ਗੁੰਡਿਆਂ ਨੇ ਨਿਹੰਗਾਂ ਦਾ ਬਾਣਾ ਪਾਇਆ ਹੋਇਆ ਸੀ, ਇਹ ਸਾਰਾ ਹੋ ਗਿਆ। ਪਰ ਅੱਜ ਉਹਨਾਂ ਚੋਂ ਕਿੱਥੇ ਹੋਣਗੇ ਉਹ ਜਿਹੜੇ ਕਿ ਇਹ ਦੱਸ ਸਕਣ ਕਿ ਜਿਹੜਾ ਟੌਰਚਰ ਕੀਤਾ ਗਿਆ ਉਹਨਾਂ ਨੂੰ ਕਿਹੜੇ ਕਾਨੂੰਨ ਦੇ ਥੱਲੇ ਕੀਤਾ ਗਿਆ? ਭਾਰਤੀ ਪੀਨਲ ਕੋਡ ਦੀ ਕਿਹੜੀ ਧਾਰਾ ਹੈ ਜਿਹੜੀ ਤੁਹਾਨੂੰ ਟੌਰਚਰ ਦਾ ਹੱਕ ਦਿੰਦੀ ਹੈ? ਔਰ ਅੱਜ ਅਸੀਂ ਦੇਖਦੇ ਹਾਂ ਕਿ ਵੀ ਇਸ ਸਾਰੇ ਟ੍ਰੈਂਡ ਚੋਂ ਉਹ ਪੰਜਾਬ ਦੀ ਪੁਲਿਸ ਜਿਹਨੇ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ 1992 ਤੋਂ 1995 ਤੱਕ ਮਾਰਿਆ, ਜਿਨ੍ਹਾਂ ਨੂੰ ਇਹਨਾਂ ਦੀਆਂ ਹੀ ਉਹ ਫਿਲਮੀ ਹਸਤੀਆਂ ਜਿਹੜੀਆਂ ਅੱਜ ਪੰਜਾਬ ਪੁਲਿਸ ਦੀ ਤਾਰੀਫ ਕਰ ਰਹੀਆਂ, ਅਫਸੋਸ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਨਾਂ ਥੱਲੇ ਇਦਾਂ ਦੇ ਜਿਹੜੇ ਲੱਖਾਂ ਡਾਲਰ ਬਣਾਉਣ ਵਾਲੇ ਗਾਇਕ ਨੇ, ਅੱਜ ਇਹਨਾਂ ਨੂੰ ਪੰਜਾਬ ਪੁਲਿਸ ਦੀ ਬੱਲੇ ਬੱਲੇ, ਉਹ ਭਾਵੇਂ ਕ੍ਰਿਕਟਰ ਹਰਭਜਨ ਹੋਏ, ਭਾਵੇਂ ਉਹ ਗਿੱਪੀ ਗਰੇਵਾਲ ਹੈ ਜਾਂ ਲਖਵਿੰਦਰ ਵਡਾਲੀ, ਕਿ ਕੌਣ ਕੌਣ, ਉਹਨਾਂ ਸਾਰਿਆਂ ਦੇ ਟਵੀਟ ਇਕੱਠੇ ਕਰਕੇ ਇੱਕ ਪੰਜਾਬ ਪੁਲਿਸ ਦੇ ਟਵਿੱਟਰ ਹੈਂਡਲ ਤੇ ਇਹ ਪੁਲਿਸ ਸਾਡੀ ਸ਼ਾਨ, ਸਾਡਾ ਮਾਣ। ਉਹ ਕੱਲ ਤਾਂ ਈਵਨ ਇਸ ਲੋਕਡਾਊਨ ਦੇ ਦੌਰਾਨ ਇਹਨਾਂ ਨੇ ਪ੍ਰੈਗਨੈਂਟ ਵਿਮਨ ਨੂੰ ਨਹੀਂ ਬਖਸ਼ਿਆ। ਔਰ ਜਿਹੜਾ ਇੱਕ ਦਵਿੰਦਰ ਸਿੰਘ ਨਾਂ ਦਾ ਸਿੰਘ, ਜਿਹੜਾ ਖਾਲੜਾ ਐਕਸ਼ਨ ਕਮੇਟੀ ਨੇ ਜਿਹਦੇ ਤੇ ਕਿਹਾ ਕਿ ਭਾਈ ਅਸੀਂ ਇਹਨੂੰ ਕਰਾਂਗੇ, ਉਹਨੂੰ ਗੋਲੀ ਮਾਰ ਕੇ ਪੁਲਿਸ ਨੇ ਮਾਰਿਆ, ਉਹ ਕੇਸ ਕਿਸੇ ਨੂੰ ਨਜ਼ਰ ਨਹੀਂ ਆਇਆ। ਔਰ ਇਹ ਸਾਰੀਆਂ ਜ਼ਿਆਦਤੀਆਂ ਇਸ ਪੀਰੀਅਡ, ਔਰ ਉਹ ਖਬਰਾਂ ਕਿ ਕਿਵੇਂ ਜਿਹੜੇ ਲੋਕ ਨਿਕਲਦੇ ਨੇ ਜੇ ਰੋਕਦੇ ਨੇ, ਕਿਵੇਂ ਉਹਨਾਂ ਦੀਆਂ ਜੇਬਾਂ ਚੋਂ ਬਟੂਏ ਕੱਢੇ ਜਾਂਦੇ ਨੇ, ਕਿਵੇਂ ਜਿਹੜੇ ਨੇ ਇਹ ਵਾਇਲੇਸ਼ਨ ਕਰ ਰਹੇ ਨੇ ਖੁਦ। ਹੁਣ ਜੇ ਉਹ 4 ਬਰਛੇ ਤੇ 2 ਕਿਰਪਾਨਾਂ ਰੱਖੀਆਂ ਹੋਈਆਂ, 10 ਪੁਲਿਸ ਇੱਕ ਦੂਜੇ ਦੇ ਨਾਲ ਖੜੇ ਨੇ, ਕਿਸੇ ਦੇ ਮਾਸਕ ਵੀ ਨਹੀਂ ਲੱਗੀ ਹੋਈ। ਹੁਣ ਇਹ ਨੁਕਤੇ ਜੇ ਇਹੀ ਕੰਮ ਆਪਣਿਆਂ ਦਾ ਹੁੰਦਾ ਤੇ ਇਹਨੂੰ ਡਿਫਰੈਂਟ ਹੁੰਦਾ, ਪਰ ਇਸ ਤੋਂ ਵੀ ਅੱਜ ਜਿਹੜੀ ਟੌਪਿੰਗ ਪੰਜਾਬ ਪੁਲਿਸ ਨੇ ਕੀਤੀ ਹੈ ਇਸ ਸਾਰੇ ਨੂੰ, ਕਿਵੇਂ ਇਹ ਪੰਜਾਬ ਦੇ ਵਿੱਚ ਆਉਣ ਵਾਲੇ ਪੀਰੀਅਡ ਸਿੱਖ ਨਸਲਕੁਸ਼ੀ ਦਾ ਰਾਹ ਪੱਧਰਾ ਕਰਨ ਦੇ ਲਈ ਕਿਵੇਂ ਕਾਨੂੰਨ ਦੀ ਦੁਰਵਰਤੋਂ ਹੋਏਗੀ, ਇਸ ਦਾ ਸਬੂਤ ਹੈ। ਕਿਉਂਕਿ ਇਹਨਾਂ ਨੇ ਆਪਣੀ ਵਰਜਨ ਸੋਸ਼ਲ ਮੀਡੀਆ ਰਾਹੀਂ ਵੀ ਦਿੱਤੀ, ਔਰ 3 ਸੱਜਣ ਜਿਨ੍ਹਾਂ ਦੇ ਵਿੱਚ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਜਿਹੜੇ ਭੁਪਿੰਦਰ ਸਿੰਘ ਸੱਜਣ ਜਿਹੜੇ ਕਿ ਹੁਸ਼ਿਆਰਪੁਰ ਬੇਸਡ ਨੇ, ਮਾਡਲ ਟਾਊਨ, ਔਰ ਉਹ ਜਿਹੜੇ ਨੇ ਇੱਕ ਆਪਣਾ ਟੀਵੀ ਚੈਨਲ ਦੇ ਉੱਤੇ ਉਹਨਾਂ ਨੇ ਇਹਦੀ ਦੂਜੀ ਸਾਈਡ ਦਿੱਤੀ, ਉਹਨਾਂ ਨੂੰ ਘਰੋਂ ਚੁੱਕ ਲਿਆ। ਪਰ ਅੱਜ ਦਿਨਕਰ ਗੁਪਤਾ ਜਿਹੜਾ ਉਹ ਮੀਡੀਆ ਨੂੰ ਬਰੀਫ ਕਰ ਰਿਹਾ ਕਿ ਜੀ ਅਸੀਂ 3 ਬੰਦੇ ਜਿਹੜੇ ਕਿ ਮੀਡੀਆ ਦੇ ਉੱਤੇ ਨਿਹੰਗਾਂ ਦੀ ਹਮਾਇਤ ਕਰਕੇ ਨਫ਼ਰਤ ਫੈਲਾ ਰਹੇ ਸੀ, ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ। ਉਹਨਾਂ ਦੇ ਵਿੱਚ ਜਿੱਥੇ ਭੁਪਿੰਦਰ ਸਿੰਘ ਨੇ ਹੁਸ਼ਿਆਰਪੁਰ ਤੋਂ, ਦਵਿੰਦਰ ਸਿੰਘ ਨੇ ਬਟਾਲੇ ਤੋਂ ਤੇ ਕੁਲਜੀਤ ਸਿੰਘ ਨੇ ਮਲੋਟ ਜ਼ਿਲ੍ਹਾ ਮੁਕਤਸਰ ਤੋਂ। ਔਰ ਹੁਣ ਜਿਹੜੀ ਗੱਲ ਵੱਲ ਮੈਂ ਪੁਆਇੰਟ ਆਊਟ ਕਰਨਾ ਚਾਹੁੰਦਾ ਹੈ ਕਿ ਇਹਨਾਂ ਨੂੰ ਕੋਈ ਅਮਨ ਭੰਗ ਦੇ ਵਿੱਚ ਗ੍ਰਿਫਤਾਰ ਨਹੀਂ ਕੀਤਾ, ਇਹਨਾਂ ਦੇ ਉੱਤੇ ਜਿਹੜੀਆਂ ਧਾਰਾਵਾਂ ਲਾਈਆਂ, ਪਹਿਲੀ ਇੰਡੀਅਨ ਪੀਨਲ ਕੋਡ 1860 ਦੀ। ਹੁਣ 1860 ਉਹ ਪੀਰੀਅਡ ਹੈ, ਸਿੱਖ ਯਾਦ ਕਰਨ ਕਿ 1849 ਦੇ ਵਿੱਚ ਸਾਡਾ ਪੰਜਾਬ ਜਾਂ ਸਾਡਾ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਂਦਾ, ਔਰ ਉਦੋਂ ਪੰਜਾਬ ਵਾਲਿਆਂ ਨੂੰ ਕਾਬੂ 'ਚ ਰੱਖਣ ਦੇ ਲਈ, ਔਰ ਬਾਕੀਆਂ ਨੂੰ ਵੀ ਜਿਹੜੇ ਰੈਸਟ ਆਫ ਇੰਡੀਆ 'ਚ ਵੀ ਸੀ, ਅੰਗਰੇਜ਼ਾਂ ਨੇ ਇਸ ਕਿਸਮ ਦੇ ਕਾਨੂੰਨ ਬਣਾਏ ਸੀ। ਇਹ ਸਾਰੀਆਂ ਦਫਾਵਾਂ ਔਰ ਇਹ ਸਾਰੇ ਉਸ ਪੀਰੀਅਡ ਦੇ ਨੇ। ਔਰ 1808 ਦੇ ਕਾਨੂੰਨ ਦੀ ਧਾਰਾ 115, 153 ਅਮਨ ਭੰਗ ਦੇ ਨਾਂ ਥੱਲੇ, ਧਾਰਾ 188, 299, ਫਿਰ ਜਿਹੜੀ ਇਹਨਾਂ ਨੇ ਨੈਸ਼ਨਲ ਕੈਲਾਮਿਟੀ ਐਡਮਿਨਿਸਟ੍ਰੇਸ਼ਨ ਐਕਟ 2005 ਦੇ ਥੱਲੇ ਵੀ ਕਾਫੀ ਪਾਵਰਸ ਪੁਲਿਸ ਨੂੰ ਔਰ ਕਾਨੂੰਨ ਨੂੰ ਮਿਲੀਆਂ, ਉਹਦੀ ਵੀ ਧਾਰਾ 54 ਜਿਹੜੀ ਹੈ ਉਹਨਾਂ ਨੇ ਲਾਈ ਹੈ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਉਹਨਾਂ ਨੇ ਆਪਣੇ ਇੰਟਰਵਿਊਜ਼ ਦੇ ਨਾਲ, ਔਰ ਇਹ ਦੂਜੇ ਸਾਰੇ ਨੇ ਭੁਪਿੰਦਰ ਸਿੰਘ ਔਰ ਬਾਕੀ, ਇਹ ਪੰਜਾਬ ਦਾ ਮਾਹੌਲ ਵਿਗਾੜ ਰਹੇ ਸੀ, ਇਹਨਾਂ ਨੇ ਨਿਹੰਗਾਂ ਦੀ ਕਾਰਵਾਈ ਦਾ ਪੱਖ ਪੂਰਿਆ ਸੀ। ਉਹਨਾਂ ਨੇ ਕਿਹਾ ਜੀ ਭਾਵੇਂ ਬਾਅਦ 'ਚ ਇਹਨੂੰ ਹਟਾਤਾ ਗਿਆ ਇੰਟਰਵਿਊ ਨੂੰ, ਪਰ ਪੁਲਿਸ ਇਸ ਗੱਲ ਤੇ ਵੀ ਵਿਚਾਰ ਕਰ ਰਹੀ ਹੈ ਕਿ ਫੇਸਬੁੱਕ ਚੈਨਲ ਦੇ ਖਿਲਾਫ ਅਸੀਂ ਕੀ ਕਾਨੂੰਨੀ ਕਾਰਵਾਈ ਕਰ ਸਕਦੇ। ਔਰ ਇਸੇ ਤਰ੍ਹਾਂ ਦੂਸਰੇ ਦੋਆਂ ਦੇ ਖਿਲਾਫ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਨਫ਼ਰਤ ਫੈਲਾਉਣ ਦੀ ਲਾਈਨ ਨੂੰ ਅਸੀਂ ਨਹੀਂ ਜਿਹੜਾ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਾਂਗੇ। ਔਰ ਉਹਦੇ ਥੱਲੇ ਮੈਂ ਇਹ ਦੇਖਦਾ ਕਿ ਵੀ ਇਹ COVID-19 ਦੀ ਆੜ ਦੇ ਵਿੱਚ ਉਹਨਾਂ ਨੇ ਕਿਹਾ ਜੀ ਦੇਖੋ ਪੁਲਿਸ ਤਾਂ ਦਿਨ ਰਾਤ ਕਰਫਿਊ ਨੂੰ ਨਾਫਿਜ਼ ਕਰਨ ਦੇ ਲਈ ਯਤਨ ਕਰ ਰਹੀ ਹੈ, ਔਰ ਅਸੀਂ ਕਿਸੇ ਨੂੰ ਵੀ ਜਿਹੜਾ ਸ਼ਾਂਤੀ ਦਾ ਮਾਹੌਲ ਬਣਾਉਣ ਦੀ ਆਗਿਆ ਨਹੀਂ ਦੇਵਾਂਗੇ।
ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਗੱਲ ਨਿਹੰਗਾਂ ਦੇ ਹਵਾਲੇ ਨਾਲ ਉਸ ਘਟਨਾ ਨੂੰ ਅਸੀਂ ਜਦੋਂ ਕੱਲ ਵੀ ਵਿਚਾਰਿਆ ਸੀ, ਉਹਦੀ ਆੜ 'ਚ ਕਿੰਨੀ ਵਾਇਲੇਸ਼ਨ ਪੁਲਿਸ ਨੇ ਕਾਨੂੰਨ ਦੀ ਕੀਤੀ। ਜੇ ਡੇਰੇ ਦੇ ਪ੍ਰਬੰਧਕ ਬਲਵਿੰਦਰ ਸਿੰਘ ਦੇ ਟੱਬਰ ਦੇ ਜੀ ਚੁੱਕੇ ਜਾਂਦੇ ਨੇ ਤੇ ਫਿਰ ਜ਼ਾਹਰ ਹੈ ਕਿ ਇੰਟੈਂਟ ਕੀ ਹੈ। ਹਮਲਾ ਹੁੰਦਾ, ਉਹਦੇ ਤੇ ਗੋਲੀ ਲੱਗਦੀ ਹੈ, ਉਹਨਾਂ ਬਾਕੀ ਕਿੰਨਿਆਂ ਨੂੰ ਗੋਲੀ ਲੱਗੀ ਹੈ, ਉਹਨਾਂ ਦਾ ਕੀ ਹਾਲ ਹੈ, ਕਿੱਥੇ ਨੇ, ਉਹਦੇ ਬਾਰੇ ਕੋਈ ਨਹੀਂ ਹੈ। ਫਿਰ ਅਸੀਂ ਦੇਖਦੇ ਹਾਂ ਕਿ ਇੱਕ ਭਾਰਤ ਭਰ ਦੇ ਵਿੱਚ ਮੀਡੀਆ ਲੈਵਲ ਦੇ ਉੱਤੇ ਹੀ ਨਹੀਂ, ਸੋਸ਼ਲ ਮੀਡੀਆ ਲੈਵਲ ਤੇ ਹੀ ਨਹੀਂ, ਅਦਰਵਾਈਜ਼ ਵੀ ਸਿਆਸੀ ਲੋਕਾਂ ਵੱਲੋਂ ਇੱਕ ਉਹ ਮਾਹੌਲ ਸਿਰਜ ਦਿੱਤਾ ਜਾਂਦਾ ਹੈ ਜਿਸ ਦੇ ਥੱਲੇ ਇਵੇਂ ਲੱਗਦਾ ਸਿੱਖਾਂ ਨੂੰ ਸਿੱਖ ਖੌਫਜ਼ਦਾ ਨੇ। ਔਰ ਬਹੁਤ ਸਾਰੀਆਂ ਕਾਲਾਂ ਕਈ ਪਾਸਿਓਂ ਸਾਨੂੰ ਆਈਆਂ ਨੇ, ਇੱਕ ਜਿਹੜੀ ਬੈਲੈਂਸਡ ਆਵਾਜ਼ ਇਸ ਸਾਰੇ ਦੇ ਵਿੱਚ ਸੀ। ਹਾਲਾਂਕਿ ਮੈਂ ਉਹਨਾਂ ਦਾ ਐਡਮਾਇਰਰ ਨਹੀਂ ਹੈ, ਕਿਉਂਕਿ ਉਹ ਵੀ ਜੋ ਜਿਹਾ ਮਾਹੌਲ ਹੁੰਦਾ ਕਈ ਵਾਰੀ ਉਸ ਕਿਸਮ ਦੀ ਗੱਲ ਕਰਦੇ ਨੇ ਔਰ ਕਈ ਵਾਰੀ ਹਿੰਦੂਤਵਾਦ ਦੇ ਏਜੰਡੇ ਨੂੰ ਵੀ ਚੁੱਕਦੇ ਨੇ। ਸਿਮਰਜੀਤ ਸਿੰਘ ਬੈਂਸ ਜਿਹੜੇ ਕਿ MLA ਨੇ ਲੁਧਿਆਣੇ ਤੋਂ, ਉਹਨਾਂ ਨੇ ਕੱਲ ਜਦੋਂ ਇਹ ਸਾਰੀ ਘਟਨਾ ਜੇ ਵਾਪਰੀ ਸੀ ਔਰ ਪਹਿਲੇ ਜਿਹੜੀਆਂ ਟਿੱਪਣੀਆਂ ਆਈਆਂ ਉਹਨਾਂ ਦੇ ਵਿੱਚ ਉਹਨਾਂ ਦੀ ਵੀ ਸੀ, ਜਿਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਪੁਲਿਸ ਦੀ ਸਖਤੀ ਹੈ, ਇਹਦੇ ਵਿਰੁੱਧ ਜਿਹੜੀ ਜਨਤਕ ਪ੍ਰਤੀਕਿਰਿਆ ਹੈ, ਲੋਕਾਂ ਦਾ ਰੋਹ ਹੈ, ਲੋਕਾਂ ਦਾ ਰਿਐਕਸ਼ਨ ਹੈ ਟੂ ਦਾ ਪੁਲਿਸ ਐਕਸੈਸਿਸ। ਸੋ ਮੈਂ ਸਮਝਦਾ ਵੀ ਇਹ ਇੱਕ ਬੜਾ ਵੈਲਿਡ ਨੁਕਤਾ ਸੀ ਕਿ ਭਾਈ ਗੱਲ ਬਿਹੇਵੀਅਰ ਕੀ ਸੀ, ਪੁਲਿਸ ਨੇ ਕੀ ਕਿਹਾ, ਅਟੈਕ ਕਰਨ ਵਾਲਿਆਂ ਦਾ ਕੀ ਸੀ, ਪਰ ਇਹ ਇੱਕ ਜਨਰਲੀ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਇੱਕ ਰਿਜ਼ੈਂਟਮੈਂਟ ਫੈਲੀ ਹੁੰਦੀ ਹੈ, ਕੋਈ ਘਟਨਾ ਟ੍ਰਿਗਰ ਪੁਆਇੰਟ ਬਣ ਜਾਂਦੀ ਹੈ, ਉਹ ਭਾਵੇਂ ਕਿਸੇ ਨੇ ਸ਼ੁਰੂ ਕੀਤੀ। ਹੁਣ ਇਹਨੂੰ ਲੈ ਕੇ ਅੱਜ ਈਵਨ ਅਮਰਿੰਦਰ ਕੈਬਨਿਟ ਦੇ ਸੀਨੀਅਰ ਵਜ਼ੀਰਾਂ ਨੇ ਕਿਹਾ ਕਿ ਜੀ ਇਹ ਸਿਮਰਜੀਤ ਬੈਂਸ ਦੇ ਖਿਲਾਫ FIR ਦਰਜ ਕੀਤੀ ਜਾਏ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜਿਹੜਾ ਮਹਾਮਾਰੀ ਰੋਗ ਐਕਟ ਹੈ 1897 ਦਾ ਤੇ ਰਾਸ਼ਟਰੀ ਆਫਤ ਪ੍ਰਬੰਧਨ ਐਕਟ ਹੈ 2005 ਦਾ, ਉਹਦੀਆਂ IPC ਦੀਆਂ ਧਾਰਾਵਾਂ ਜਿਹੜੀਆਂ ਨੇ ਉਹਦੇ ਥੱਲੇ ਇਹਦੇ ਖਿਲਾਫ ਕੇਸ ਰਜਿਸਟਰ ਕੀਤਾ ਜਾਏ। ਔਰ ਉਹ ਸਾਰੇ ਸੀਨੀਅਰ ਜਿਹੜੇ ਉਹਦੇ ਪੁਲਿਸ ਨੂੰ ਸਾਡਾ ਮਾਣ ਦੱਸਣ ਵਾਲੇ ਨੇ, ਜੇ ਟਵੀਟ ਉਹਨਾਂ ਦੀ ਦੇਖੋਗੇ, ਉਹ ਵਿਜੇ ਇੰਦਰ ਸਿੰਗਲਾ ਹੋਏ ਜਾਂ ਬਲਬੀਰ ਸਿੱਧੂ ਹੋਏ ਜਾਂ ਸੁਖਜਿੰਦਰ ਰੰਧਾਵਾ ਹੋਏ, ਉਹੀ ਲੋਕ ਤੁਸੀਂ ਇਸ ਪਾਸੇ ਵੀ ਦੇਖ ਸਕਦੇ ਹੋ ਕਿ ਕਿਵੇਂ ਇਹ ਇਸ ਸਾਰੀ ਸਿਚੁਏਸ਼ਨ ਨੂੰ ਸਿੱਖਾਂ ਦੀ ਆਵਾਜ਼ ਦਬਾਉਣ, ਆਜ਼ਾਦੀ ਦੀ ਇੰਪਲਸ ਨੂੰ ਖਤਮ ਕਰਨ ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਪੰਜਾਬ ਦੇ ਵਿੱਚ ਕਿਉਂ ਜਿਹੜਾ ਮਾਹੌਲ ਇਹਨਾਂ ਨੇ ਸਿਰਜਣਾ। ਔਰ ਇਸ ਗੱਲ ਨੂੰ ਮੈਂ ਸਮਝਦਾ ਹਾਂ, ਬੇਸ਼ੱਕ ਅਸੀਂ ਸਮਝਦੇ ਹਾਂ ਵੀ ਜਥੇਦਾਰ ਅਕਾਲ ਤਖਤ ਜਿਹੜੇ ਐਕਟਿੰਗ ਇਸ ਵੇਲੇ ਬਣਾਏ ਹੋਏ ਨੇ ਉਹ ਬਾਦਲਾਂ ਵੱਲੋਂ ਨਵਾਜੇ ਜਾਂਦੇ ਨੇ, ਇਸ ਲਈ ਅਸੀਂ ਉਹਨਾਂ ਨੂੰ ਮਾਨਤਾ ਨਹੀਂ ਦਿੰਦੇ। ਲੇਕਿਨ ਮੈਂ ਸਮਝਦਾ ਵੀ ਜਿੱਥੇ ਕਿਸੇ ਦੀ ਚੰਗੀ ਗੱਲ ਹੈ ਉਹਦੀ ਤਾਰੀਫ ਕਰਨੀ ਬਣਦੀ ਹੈ। ਔਰ ਉਹਨਾਂ ਨੇ ਔਰ ਇਸ ਗੱਲ ਨੂੰ ਬਾਕੀ ਮੀਡੀਆ ਨੇ ਉਸ ਲੈਵਲ ਤੇ ਕੋਟ ਨਹੀਂ ਕੀਤਾ, ਉਹ ਤਾਂ ਗਿਆਨੀ ਹਰਪ੍ਰੀਤ ਸਿੰਘ ਦੀ ਉਹ ਹੋਲੇ ਮਹੱਲੇ ਦੀ ਤਕਰੀਰ ਨੂੰ ਹੀ ਕੋਟ ਕਰ ਰਹੇ ਨੇ ਜੀ। ਉਹਨਾਂ ਨੇ ਕਿਹਾ ਸੀ ਕਿ ਜੀ 2 ਮਿਲੀਅਨ ਦੇਖੋ ਦੁਨੀਆ ਕਰੋਨਾ ਤੋਂ ਡਰਦੀ ਹੈ, ਸਿੱਖ ਨਹੀਂ ਡਰਦੇ। 2 ਮਿਲੀਅਨ ਜਿਹੜੇ ਨੇ ਇੱਥੇ ਅਨੰਦਪੁਰ ਸਾਹਿਬ ਆਏ ਨੇ ਔਰ ਸਾਨੂੰ ਕੋਈ ਡਰ ਨਹੀਂ ਹੈ। ਲੇਕਿਨ ਮੈਂ ਸਮਝਦਾ ਵੀ ਉਹਨਾਂ ਨੇ ਇਸ ਸਾਰੇ ਮਾਹੌਲ ਨੂੰ ਜਿਹੜਾ ਕਿ ਤਬਲੀਗੀ ਜਮਾਤ ਦੀ ਆੜ 'ਚ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦਾ ਮਾਹੌਲ ਔਰ ਇਹ ਜਿਹੜਾ ਅੱਜ ਇਸ ਇੱਕ ਸਿੰਗੂਲਰ ਘਟਨਾ ਦੀ ਆੜ ਦੇ ਵਿੱਚ ਸਿੱਖ ਕੌਮ ਦੇ ਖਿਲਾਫ ਜਿਸ ਕਿਸਮ ਦਾ ਮਾਹੌਲ ਬਣਾਇਆ ਹੋਇਆ, ਉਹਦੇ ਤੇ ਉਹਨਾਂ ਨੇ ਬਿਲਕੁਲ ਠੀਕ ਟਿੱਪਣੀ ਕੀਤੀ ਹੈ ਕਿ ਵੀ ਇੱਕ what type of country is this। ਉਹਨਾਂ ਨੇ ਕਿਹਾ ਇਹ ਕਿਸ ਕਿਸਮ ਦਾ ਮੁਲਕ ਹੈ, why different yardsticks for the same crime। ਇੱਕੋ ਹੀ ਕ੍ਰਾਈਮ ਹੈ, ਉਹਦੇ ਲਈ ਅੱਡ-ਅੱਡ ਜਿਹੜੇ ਨੇ ਕਾਨੂੰਨ ਕਿਉਂ ਨੇ। the attitude towards the same type of crime by Muslims, Sikhs and the Hindus is different। ਕਿ ਵੀ ਆ ਜਿਹੜੇ ਜਿਵੇਂ ਅਕਸਰ ਇਹੀ ਗੱਲ ਸੰਤ ਪਿੰਡਰਾਂ ਵਾਲੇ ਰਿਮਾਈਂਡ ਕਰਵਾਉਂਦੇ ਸੀ ਕਿ ਭਾਈ ਦੇਖ ਲਓ ਆਹ ਕਾਨੂੰਨ ਹੈ, ਆ ਪਵਨ ਕੁਮਾਰ ਪਟਿਆਲੇ 'ਚ ਬੈਠਾ ਹੈ, ਇੰਨੇ ਗ੍ਰਨੇਡ ਤੇ ਇੰਨਾ ਅਸਲਾ ਮਿਲਦਾ, ਉਹਦੇ ਤੇ ਕੋਈ ਐਕਸ਼ਨ ਨਹੀਂ ਹੈ, ਤੇ ਤੁਹਾਡੀ ਕਿਰਪਾਨ ਰੱਖਣ ਦੇ ਉੱਤੇ ਵੀ ਜਿਹੜਾ ਉਹ ਉਸ ਨੂੰ ਵੀ ਜਿਹੜਾ ਇਲੀਗਲ ਵੈਪਨ ਬਣਾ ਦਿੰਦੇ ਨੇ। ਜਿਵੇਂ ਉਸ ਡੇਰੇ 'ਚੋਂ ਫੜੇ ਗਏ ਹਥਿਆਰਾਂ ਦੀ ਨੁਮਾਇਸ਼ ਲਾਉਣ ਦੇ ਨਾਂ ਥੱਲੇ ਜਿਹੜੀਆਂ ਕਿਰਪਾਨਾਂ ਔਰ ਬਰਛੇ ਨੇ, ਉਹਨਾਂ ਨੂੰ ਉਹਨਾਂ ਦਾ ਮੀਡੀਆ ਕਹਿ ਰਿਹਾ ਬਿਗ ਕੈਸ਼ੇ ਆਫ ਆਰਮਸ ਕਾਟ ਦੇਅਰ, ਕਿ ਵੀ ਜਿਵੇਂ ਪਤਾ ਨਹੀਂ। ਔਰ ਜਿਹੜਾ ਪੈਟਰੋਲ ਬੰਬ ਉਹਨਾਂ ਨੇ ਚਲਾ ਦੇਣਾ ਸੀ, ਤੇ ਜਿਹੜੇ ਉਹਨਾਂ ਦੀ ਰੋਟੀ ਬਣਾਉਣ ਦੇ ਲਈ ਸਿਲੰਡਰ ਨੇ
ਉਹਨਾਂ ਸਿਲੰਡਰਸ ਨੂੰ ਜਿਹੜਾ ਉਹਨਾਂ ਨੇ ਸਿਲੰਡਰ ਬੰਬ ਬਣਾ ਦਿੱਤਾ ਹੈ ਕਿ ਜੀ ਉਹਨਾਂ ਨੇ ਜਿਹੜਾ ਇਹਨੂੰ ਉਡਾ ਦੇਣਾ ਸੀ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਐਵੇਂ ਨਹੀਂ ਹੈ। ਇਹ ਦਿਨਕਰ ਖਾਸਮ ਖਾਸ ਅਜੀਤ ਡੋਭਾਲ ਦਾ ਕੁੱਤਾ ਹੈ, ਇੰਟੈਲੀਜੈਂਸ ਬਿਊਰੋ ਚ ਵੀ ਉਹਦੇ ਨਾਲ। ਔਰ ਇਹਨਾਂ ਨੇ ਆਉਣ ਵਾਲੇ ਪੀਰੀਅਡ ਚ ਕੱਲੇ ਪੰਜਾਬ ਤੇ ਤਾਂ ਇਹਨਾਂ ਦਾ ਕੰਟਰੋਲ ਹੈ, ਪਰ ਜਿਵੇਂ ਬਾਕੀ ਭਾਰਤ ਦੇ ਵਿੱਚ ਵੀ ਜੋ ਚੱਲ ਰਿਹਾ ਹੈ, ਇਹ ਕੀ ਮਾਹੌਲ ਕ੍ਰੀਏਟ ਕਰਨਗੇ। ਇੱਥੋਂ ਜਿਹੜੇ ਸਿੱਖ ਅਮਰੀਕਨ ਫੋਰਮ ਦੇ ਡਾਕਟਰ ਅਰਵਿੰਦਰ ਸਿੰਘ ਜਿਹੜੇ ਫਾਰਸਾਈਟਡ ਨੇ, ਹਰ ਗੱਲ ਨੂੰ ਜਿਹੜੀ ਉਹਨਾਂ ਨੂੰ ਗੱਲ ਗਲਤ ਲੱਗਦੀ ਹੈ ਉਹ ਗਲਤ ਕਹਿੰਦੇ ਨੇ। ਜ਼ਰੂਰੀ ਨਹੀਂ ਕਿ ਉਹ ਸਾਡੀ ਹਰ ਗੱਲ ਨਾਲ ਸਹਿਮਤ ਹੁੰਦੇ ਹੋਣ, ਪਰ ਉਹਨਾਂ ਨੇ ਵੀ ਇਸ ਨੂੰ ਮਹਿਸੂਸ ਕਰਕੇ ਅੱਜ ਸਾਨੂੰ ਇੱਕ ਲਿਖਤ ਭੇਜੀ ਹੈ ਆਪਣੀ ਕਿ ਇਸ ਸਾਰੇ ਦੀ ਆੜ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਭਾਰਤ ਦੇ ਵਿੱਚ ਜੋ ਹੁਣ ਮੁਸਲਮਾਨਾਂ ਦੇ ਨਾਲ ਤਬਲੀਗੀ ਜਮਾਤ ਦੇ ਨਾਂ ਥੱਲੇ, ਜਿਹਨੂੰ ਕਰੋਨਾ ਵਾਇਰਸ ਦਾ ਇਹਨਾਂ ਨੇ ਨਾਂ ਦੇ ਦਿੱਤਾ ਹੈ ਤਬਲੀਗੀ ਜਮਾਤ ਨੂੰ, ਇਹ ਕਰ ਰਹੇ ਨੇ। ਸਿੱਖਾਂ ਦੇ ਉੱਤੇ ਵੀ ਹਮਲੇ ਹੋ ਸਕਦੇ ਨੇ ਔਰ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਔਰ ਉਹਨਾਂ ਨੇ ਪੁਰਜ਼ੋਰ ਅਪੀਲ ਵੀ ਕੀਤੀ ਹੈ ਕਿ ਸਿੱਖ ਚੁਕੰਨੇ ਹੋਣ, ਆਪਣੇ ਕੋਲ ਸ਼ਸਤਰ ਔਰ ਆਪਣੀ ਹਿਫਾਜ਼ਤ ਆਪ ਕਰਨ ਦੇ ਜਿਹੜੇ ਨੇ ਉਹ ਪ੍ਰਬੰਧ ਕਰਨ। ਤੇ ਮੈਂ ਚਾਹਾਂਗਾ ਕਿ ਤੁਸੀਂ ਡਾਕਟਰ ਅਰਵਿੰਦਰ ਸਿੰਘ ਹੋਰਾਂ ਦੀ ਲਿਖਤ ਜਿਹੜੀ ਹੈ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ। ਜੀ ਬਿਲਕੁਲ ਡਾਕਟਰ ਸਾਹਿਬ, ਡਾਕਟਰ ਹਰਵਿੰਦਰ ਸਿੰਘ ਲਿਖਦੇ ਆ, ਡੀਅਰ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। The news of clash between Nihang Singhs and Punjab police is a discussion from last 2 days. We don't know what exactly triggered the incident, but most Sikh organizations in Punjab have condemned this attack against the Punjab police and demanded the punishment of the perpetrators. After this incident, it appears to bring out the true feelings inside the nationalist Indians. Hashtags of support for police have started. The vicious campaign against the Sikhs to paint them as terrorists is underway in some form or the other on social media, TV, and print media. The reason behind this intense hatred could be multifaceted. The Sikh solidarity with Muslims in reference to CAA, Shaheen Bagh, Delhi pogroms, the recent humanitarian acts and recognition of Sikh community response to coronavirus situation. All we have to do is add the pieces of puzzle. The Nihang Singh incident is pretext along with above mentioned reasons to teach Sikhs a lesson. The Sikhs outside Punjab would be most vulnerable. We would advise our brothers and sisters in India to be vigilant and look out for each other and keep shastras to defend themselves if needed. Kind regards. ਹਾਂਜੀ ਬਿਲਕੁਲ, ਉਹਨਾਂ ਨੇ ਸਾਦਾ ਪੰਜਾਬੀ ਨਾਲ ਜੁੜੇ ਹੋਏ ਸਾਡੇ ਵੀਰਾਂ ਭੈਣਾਂ ਲਈ ਕਿ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਖਬਰ ਨਿਹੰਗ ਸਿੰਘ ਔਰ ਪੰਜਾਬ ਪੁਲਿਸ ਕਲੈਸ਼ ਦੀ ਆਈ, ਇਹੀ ਪਿਛਲੇ 2 ਦਿਨ ਤੋਂ ਸਾਰੇ ਪਾਸੇ ਚਰਚਾ ਦਾ ਵਿਸ਼ਾ ਹੈ। ਸਾਨੂੰ ਨਹੀਂ ਪਤਾ ਕਿ ਵੀ ਇਸ ਘਟਨਾ ਦੀ ਸ਼ੁਰੂਆਤ ਕਿਵੇਂ ਹੋਈ, ਲੇਕਿਨ ਬਹੁਤ ਸਾਰੀਆਂ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੇ ਇਸ ਹਮਲੇ ਨੂੰ ਕੰਡੈਮ ਕੀਤਾ ਔਰ ਉਹਨਾਂ ਨੇ ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਸਜ਼ਾ ਮਿਲਣ ਦੀ ਗੱਲ ਜਾਂ ਸਜ਼ਾ ਦਿੱਤੀ ਜਾਏ ਗੱਲ ਕੀਤੀ ਹੈ। ਪਰ ਉਹ ਕਹਿੰਦੇ ਨੇ ਵੀ ਇਸ ਘਟਨਾ ਤੋਂ ਬਾਅਦ ਇਵੇਂ ਲੱਗਦਾ ਹੈ ਕਿ ਵੀ ਉਹਨਾਂ ਨੇ ਕੋਟ ਅਨਕੋਟ ਨੈਸ਼ਨਲਿਸਟ ਇੰਡੀਅਨਸ ਕਿਹਾ ਕਿ ਵੀ ਆਲ ਆਫ ਅ ਸਡਨ ਅਚਾਨਕ ਭਾਰਤ ਭਰ ਦੇ ਵਿੱਚ ਆਪਣੇ ਆਪ ਨੂੰ ਰਾਸ਼ਟਰਵਾਦੀ ਜਿਹੜੇ ਇੰਡੀਅਨ ਨੇ ਉਹ ਖੜੇ ਹੋ ਗਏ ਨੇ, ਹੈਸ਼ਟੈਗ ਆ ਗਏ ਨੇ ਪੁਲਿਸ ਦੀ ਹਮਾਇਤ ਦੇ ਵਿੱਚ ਔਰ ਇੱਕ ਜ਼ਹਿਰੀਲਾ ਕੈਂਪੇਨ ਸਿੱਖਾਂ ਦੇ ਖਿਲਾਫ ਵਿੱਢ ਦਿੱਤਾ ਗਿਆ ਜਿਹਦੇ 'ਚ ਸਿੱਖਾਂ ਨੂੰ ਦਹਿਸ਼ਤਗਰਦ ਸਾਬਤ ਕੀਤਾ ਜਾ ਰਿਹਾ ਹੈ। ਔਰ ਇਹ ਮੇਨ ਮੀਡੀਆ ਤੇ ਵੀ, ਸੋਸ਼ਲ ਮੀਡੀਆ ਤੇ, ਟੀਵੀ, ਪ੍ਰਿੰਟ ਮੀਡੀਆ ਤੇ ਸਾਰੇ ਪਾਸੇ ਇਹ ਅਸੀਂ ਰੁਝਾਨ ਦੇਖ ਸਕਦੇ ਹਾਂ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਬਹੁਤ ਜ਼ਿਆਦਾ ਨਫ਼ਰਤ ਹੈ ਇਹ ਕਈ ਡਾਇਰੈਕਸ਼ਨਾਂ 'ਚੋਂ ਨਜ਼ਰ ਆ ਰਹੀ ਹੈ ਔਰ ਇਸ ਦੀਆਂ ਕਈ ਵਜੂਹਾਤ ਹੋ ਸਕਦੀਆਂ ਨੇ। ਉਹਨਾਂ 'ਚ ਇੱਕ ਤਾਂ ਜਿਵੇਂ ਸਿੱਖਾਂ ਨੇ ਮੁਸਲਮਾਨਾਂ ਦੇ ਨਾਲ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਮੁੱਦੇ ਦੇ ਉੱਤੇ ਉਹਨਾਂ ਦਾ ਸਾਥ ਦਿੱਤਾ, ਸ਼ਾਹੀਨ ਬਾਗ 'ਚ ਪਹੁੰਚੇ, ਦਿੱਲੀ 'ਚ ਜਿਹੜਾ ਮੁਸਲਮਾਨਾਂ ਦਾ ਕਤਲੇਆਮ ਹੋਇਆ ਉਸ ਵੇਲੇ ਵੀ ਸਿੱਖ ਨਾਲ ਖਲੋਤੇ ਨੇ ਆ ਕੇ। ਔਰ ਉਹਨਾਂ ਨੇ ਕਿਹਾ ਵੀ ਹੁਣ ਵੀ ਜਦੋਂ ਕਰੋਨਾ ਦਾ ਕਹਿਰ ਚੱਲ ਰਿਹਾ ਹੈ, ਜਿਹੜੇ ਇਨਸਾਨੀ ਹਮਦਰਦੀ ਦੀਆਂ ਜਿਹੜੀ ਸਿੱਖਾਂ ਦੀਆਂ ਕਾਰਵਾਈਆਂ ਨੇ ਦੁਨੀਆ ਭਰ 'ਚ
ਉਹਦੇ ਜਿਹੜਾ ਸਿੱਖਾਂ ਨੂੰ ਮਾਨ-ਤਾਨ ਮਿਲਿਆ, ਇਹ ਵੀ ਇੱਕ ਉਹਨਾਂ ਅੰਦਰਲੀ ਈਰਖਾ ਦਾ ਔਰ ਉਹਨਾਂ ਦੇ ਅੰਦਰ ਨਫ਼ਰਤ ਦਾ ਇੱਕ ਕਾਰਨ ਹੈ। ਔਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਜਿਵੇਂ ਇੱਕ ਪਜ਼ਲ ਨੂੰ ਉਹਦੇ ਟੁਕੜੇ ਇਕੱਠੇ ਕਰਕੇ ਪਜ਼ਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਸਾਨੂੰ ਇਹ ਲੱਗਦਾ ਹੈ, ਉਹਨਾਂ ਦਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਇੱਕ ਬਹਾਨਾ ਹੈ ਔਰ ਉੱਪਰਲੇ ਜਿਹੜੇ ਉਹਨਾਂ ਨੇ ਰੀਜ਼ਨ ਦਿੱਤੇ ਨੇ ਕਿ ਵੀ ਇਹ ਸਾਰੇ ਪਜ਼ਲ ਦੇ ਪੀਸ ਨੇ, ਕਿ ਵੀ ਉਹ ਮੁੱਖ ਦੀ ਗੱਲ ਇਹ ਹੈ ਵੀ ਉਹ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ ਹਿੰਦੂ ਤੋਂ ਵੀ। ਔਰ ਇਸ ਸਾਰੇ ਦੇ ਵਿੱਚ ਜਿਹੜੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਬੈਠੇ ਹੋਏ ਸਿੱਖ ਨੇ ਉਹ ਜ਼ਿਆਦਾ ਵਲਨਰੇਬਲ ਹੋਣਗੇ, ਉਹ ਜ਼ਿਆਦਾ ਹਮਲੇ ਦਾ ਸ਼ਿਕਾਰ ਹੋ ਸਕਦੇ ਨੇ। ਔਰ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਸਿੱਖ ਭੈਣਾਂ ਭਰਾਵਾਂ ਨੂੰ ਭਾਰਤ ਭਰ ਦੇ ਵਿੱਚ ਇਹ ਕਹਿਣਾ ਚਾਹੁੰਦਾ ਕਿ ਉਹ ਚੁਕੰਨੇ ਰਹਿਣ ਔਰ ਇੱਕ ਦੂਸਰੇ ਦੇ ਨਾਲ ਜਿਹੜਾ ਉਹ ਜੁੜੇ ਰਹਿਣ, ਔਰ ਇਸ ਗੱਲ ਨੂੰ ਸਮਝਦੇ ਆ ਕਿ ਨਵੰਬਰ 84 ਵਾਂਗ ਕੁਝ ਵੀ ਦੁਬਾਰਾ ਵਾਪਰ ਸਕਦਾ ਹੈ। ਉਹ ਆਪਣੇ ਆਪ ਦੇ ਆਪਣੇ ਕੋਲ ਸ਼ਸਤਰ ਰੱਖਣ, ਹਥਿਆਰ ਰੱਖਣ, ਆਪਣੇ ਆਪ ਨੂੰ ਡਿਫੈਂਡ ਕਰਨ। ਔਰ ਮੈਂ ਸਮਝਦਾ ਵੀ ਡਾਕਟਰ ਸਾਹਿਬ ਨੇ ਸਮੁੰਦਰ ਨੂੰ ਕੁਝੇ 'ਚ ਬੰਦ ਕੀਤਾ ਕਿ ਇਹ ਇੱਕ ਹੇਟ ਕੈਂਪੇਨ, ਇਹ ਪੂਰਾ ਇੱਕ ਏਜੰਸੀਆਂ ਦਾ ਇੱਕ ਨੈਟਵਰਕ ਹੈ ਜਿਨ੍ਹਾਂ ਨੇ ਕਿਸੇ ਚੀਜ਼ ਦੇ ਲਈ ਪਹਿਲਾਂ ਭੂਮਿਕਾ ਤਿਆਰ ਕਰਨੀ ਹੁੰਦੀ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਸਟ੍ਰਾਈਕ ਕਰਨਾ ਹੁੰਦਾ ਹੈ। ਤਾਂ ਮੈਂ ਇਸ ਗੱਲ ਦੇ ਨਾਲ 100% ਸਹਿਮਤ ਹੈ ਕਿ ਇਹ ਕੋਈ ਵੱਡਾ ਏਜੰਡਾ ਹੈ। ਅਦਰਵਾਈਜ਼ ਜੇ ਸਿਰਫ ਇੱਕ ਹਮਲੇ ਦੀ, ਔਰ ਇਹਦੇ 'ਚ ਤੁਸੀਂ ਅੰਦਾਜ਼ਾ ਲਾਓ ਕਿ ਅਜੇ ਜਿਹੜਾ ਜ਼ਖਮੀ ਹੋਇਆ ਜਿਸ ਦਾ ਗੁੱਟ ਵੱਢਿਆ ਪੁਲਿਸ, ਉਹ ਵੀ ਸਿੱਖ ਹੈ। ਜੇ ਕਿਤੇ ਉਹ ਇੱਕ ਹਿੰਦੂ ਹੁੰਦਾ ਤੇ ਫਿਰ ਹੁਣ ਤੱਕ ਸਿੱਖਾਂ ਤੇ ਹਮਲੇ ਹੋ ਚੁੱਕੇ ਹੁੰਦੇ ਕਈ ਪਾਸਿਓਂ। ਸੋ ਆਉਣ ਵਾਲੇ ਪੀਰੀਅਡ 'ਚ ਜੇ ਕੋਈ ਇੱਕ ਅੱਧੀ ਹੋਰ ਘਟਨਾ ਕਿਤੇ ਹੋਰ ਇਹੀ, ਕਿਉਂਕਿ ਮੈਨੂੰ ਲੱਗਦਾ ਵੀ ਇਹ ਸਿਚੁਏਸ਼ਨ ਵੀ ਇਹਨਾਂ ਨੇ ਇਸ ਲੈਵਲ ਤੱਕ ਲਿਜਾਣ ਦਾ ਮਕਸਦ ਵੀ ਪ੍ਰਚਾਰਨ ਦਾ ਇਹ ਹੈ ਕਿ ਕਿਸੇ ਹੋਰ ਸੀਨੈਰੀਓ ਦੇ ਲਈ ਇਹ ਸਿਚੁਏਸ਼ਨ ਕੰਟਰਾਈਵ ਕਰ ਰਹੇ ਨੇ। ਉਹਦੇ ਬਾਰੇ ਘੱਟੋ ਘੱਟ ਮੈਨੂੰ ਜਾਂ ਡਾਕਟਰ ਸਾਹਿਬ ਨੂੰ ਜਿਵੇਂ ਉਹਨਾਂ ਨੇ ਲਿਖਿਆ ਕੋਈ ਸ਼ੱਕ ਸ਼ੁਬਾ ਨਹੀਂ ਹੈ। ਜੀ ਡਾਕਟਰ ਸਾਹਿਬ, ਮੈਂ ਇਸ ਦੇ ਨਾਲ ਲੱਗਦੇ ਜਿਹੜੇ ਹੋਰ ਸਾਨੂੰ ਕਮੈਂਟਸ ਮੈਸੇजेस ਆਏ ਸੀ, ਅਸੀਂ ਜਦੋਂ ਬੀਤੀ ਕੱਲ ਇਹ ਸੈਗਮੈਂਟ ਕੀਤਾ ਆ ਇਸ ਘਟਨਾ ਦੇ ਉੱਤੇ, ਉਹ ਵੀ ਜ਼ਰੂਰ ਸਾਂਝੇ ਕਰਨੇ ਚਾਹੂੰਗਾ। ਇਸ ਦੇ ਨਾਲ ਹੀ ਉਹ ਰੈਲੇਵੈਂਟ ਹੈਗੇ ਆ। ਪਹਿਲਾ ਕਮੈਂਟ ਸੀਗਾ, ਉਹਨਾਂ ਨੇ ਆਪਣਾ ਜਿਹੜਾ ਆਈਬਾ 321 ਦੀ ਆਈਡੀ ਤੋਂ ਮੈਸੇਜ ਸੀਗਾ, ਕਹਿੰਦੇ ਪਟਿਆਲਾ's incident, we are listening to one-sided police story which we cannot even believe. We don't know anything about the incident. We know India's corrupt and Gunda police. These are goons in uniform. ਹਾਂ, ਨਹੀਂ ਬਿਲਕੁਲ ਠੀਕ ਕਿਹਾ ਕਿ ਵੀ ਜਿਹੜਾ ਪੁਲਿਸ ਦਾ ਵਰਤਾਰਾ 2 ਦਿਨ ਪਹਿਲਾਂ ਤੱਕ ਜਿਹੜੇ ਸੋਸ਼ਲ ਮੀਡੀਆ ਤੇ ਦੱਸ ਰਹੇ ਸੀ ਉੱਥੇ ਧੱਕਾ ਕੀਤਾ, ਉੱਥੇ ਡੰਡੇ ਮਾਰੇ, ਇੱਕ ਬੇਗੁਨਾਹ ਨੌਜਵਾਨ ਤਰਨਤਾਰਨ 'ਚ ਜਿਹੜਾ ਜ਼ਬਰਦਸਤੀ ਦੁਕਾਨਾਂ ਖਿਲਾਉਣ ਵਾਲਿਆਂ ਦੇ ਨਾਲ ਜਾ ਕੇ ਉਹਨਾਂ ਨੂੰ ਮਨਾ ਕਰ ਰਿਹਾ ਸੀ ਕਿ ਭਾਈ ਐਵੇਂ ਨਾ ਕਰੋ, ਉਹਨੂੰ ਗੋਲੀ ਮਾਰ ਦਿੱਤੀ। ਕਿਤੇ ਉਹ ਸਾਰੀ ਪੁਲਿਸ ਦੀ ਹੋਰ ਜਿਸ ਅੰਦਾਜ਼ ਦੇ ਵਿੱਚ ਸਾਡੀ ਗੌਰਵ, ਸਾਡਾ ਮਾਣ, ਔਰ ਇਹ ਸਾਰਾ ਤੁਸੀਂ ਦੇਖੋਗੇ ਤੇ ਇਹ ਆਪਣੇ ਆਪ 'ਚ ਨਹੀਂ ਹੈ ਕਿ ਵੀ ਆਪਣੇ ਆਪ 'ਚ ਖੜਾ ਹੋ ਗਿਆ, ਨਹੀਂ, ਇਹ ਪਲੈਨਡ ਕੈਂਪੇਨ ਹੈ। ਔਰ ਇਹ ਸਾਡੇ ਵੀਰ ਨੇ ਬਿਲਕੁਲ ਠੀਕ ਕਿਹਾ ਜੀ। ਬਿਲਕੁਲ ਇਹੀ ਗੱਲ ਉਹਨਾਂ ਨੇ ਜੇ ਸਿੰਘ ਨੇ ਰਿਪੀਟ ਕੀਤੀ ਹੈ। ਉਹ ਕਹਿੰਦੇ ਆ ਪੰਜਾਬ ਵਿੱਚ ਪੁਲਿਸ ਨੇ ਬਹੁਤ ਜ਼ਾਲਮ ਤਰੀਕਾ ਵਰਤਿਆ ਹੈ, ਸੋ ਇਹ ਤੇ ਹੋਣਾ ਹੀ ਸੀ। ਬਿਲਕੁਲ ਬਿਲਕੁਲ ਠੀਕ ਹੈ। ਹਾਂਜੀ, ਅੱਗੇ ਮੈਂ ਦੇਖ ਰਿਹਾ ਜਿਹੜਾ ਨਿਹੰਗ ਸਿੰਘਾਂ ਦੇ ਜਿਹੜੇ ਮੈਸੇजेस ਸੀਗੇ, ਉਹ AS ਤੀਰ ਲਿਖਦੇ ਆ, ਕਹਿੰਦੇ ਆ enemies of Sikhi will take full advantage of this incident to further divide Sikh qawm. Ghulam Sikhs have already taken the police side without knowing full facts about the Patiala incident. ਇਹ ਵੀਰ AS ਤੀਰ ਵੀ ਸਾਡੇ ਰੈਗੂਲਰ ਵਿਊਅਰ ਨੇ ਔਰ ਇਹਨਾਂ ਦੇ ਬੜੇ ਵਾਈਸ ਕਮੈਂਟ ਹੁੰਦੇ ਨੇ ਹਮੇਸ਼ਾ। ਉਹਨਾਂ ਨੇ ਵੀ ਬਿਲਕੁਲ ਠੀਕ ਸਮਝਿਆ ਕਿ ਇਹ ਜਿਹੜੀ ਗੁਲਾਮ ਜ਼ਹਿਨੀਅਤ ਵਾਲੇ ਨੇ ਇਹ ਤਾਂ ਪਹਿਲਾਂ ਹੀ ਜਿਹੜਾ ਉਹ ਆਪਣੇ ਮਾਲਕਾਂ ਦੇ ਹੱਕ ਦੇ ਵਿੱਚ ਖਲੋਣਾ ਕੀ ਲੰਮੇ ਪਏ ਹੋਏ ਨੇ ਉਹਨਾਂ ਦੇ ਪੈਰਾਂ ਦੇ ਵਿੱਚ। ਔਰ ਉਹਦੇ 'ਚ ਫਿਰ ਜਿਹੜਾ ਇੱਕ ਚੰਗਾ ਤਬਕਾ ਵੀ ਹੁੰਦਾ ਉਹਨੂੰ ਵੀ ਲੱਗਦਾ ਦੇਖੋ ਜੀ ਸਿੱਖ ਤਾਂ ਇੱਕ ਦੂਜੇ ਨਾਲ ਆਪਸ 'ਚ ਅਸੀਂ ਲੜਦੇ ਹਾਂ ਜੀ, ਅਸੀਂ ਮੁਲਕ ਕਿਵੇਂ ਲੈ ਲਾਂਗੇ, ਲੈ ਲਿਆ ਅਸੀਂ ਚਲਾ ਕਿਵੇਂ ਲਵਾਂਗੇ। ਉਹਨਾਂ ਨੂੰ ਇਹ ਦੇਖਣਾ ਪਏਗਾ ਕਿ ਭਾਈ ਇੱਕ ਬਿਲਕੁਲ ਰੈਂਟਾ ਸਿੱਖ ਨੇ, ਉਹ ਅਮਰਿੰਦਰ ਹੋਏ, ਬਾਦਲ ਹੋਏ, ਆ ਸਾਰੀ ਕੈਬਨਿਟ ਦੇ ਲੋਕ ਜਿਨ੍ਹਾਂ ਨੂੰ ਪੰਜਾਬ ਪੁਲਿਸ ਦੇ ਵਿੱਚੋਂ ਜਿਹੜਾ ਉਹ ਸੁਕਰਾਤ ਨਜ਼ਰ ਆ ਰਿਹਾ ਕਿ ਬਹੁਤ ਇਨਸਾਫ ਪਸੰਦ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ
ਕਿ ਭਾਈ ਇਹਨਾਂ ਨੇ ਕਿਵੇਂ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਹੈ, ਜਾਂ ਡਰੱਗਸ ਪੰਜਾਬ ਦੇ ਵਿੱਚ ਡਿਸਟ੍ਰੀਬਿਊਟ ਕਰਾਉਣ ਵਾਲੇ, ਉਹਦੇ ਚੋਂ ਪ੍ਰੋਫਿਟ ਲੈਣ ਵਾਲੇ ਇਹ ਲੋਕ ਨੇ, ਕਿਵੇਂ ਈਵਨ ਇਸ ਕੋਰੋਨਾ ਦੀ ਆੜ ਦੇ ਵਿੱਚ ਉਹ ਭੁੱਕੀ ਦਾ ਭਾਅ 3 ਗੁਣਾ ਵਧਿਆ ਹੋਏ, ਕਲੋਰੋਕੁਇਨ ਦੀਆਂ ਗੋਲੀਆਂ ਜਿਹੜੀਆਂ ਨੇ ਉਹ 7 ਗੁਣਾ ਵਧੀਆਂ ਹੋਣ, ਔਰ ਡਰੱਗ ਸਟੋਰਸ ਦੇ ਉੱਤੇ ਜਾ ਕੇ ਉਹਨਾਂ ਤੋਂ ਵੀ ਕਮਿਸ਼ਨ ਲੈ ਰਹੇ ਨੇ, ਸ਼ਰਾਬ ਦੇ ਠੇਕੇ ਜਿਹਨਾਂ 'ਚ ਜਿਹੜੇ ਨੇ ਉਹ ਖੁਦ ਉਹਨਾਂ ਦੇ ਨਾਲ ਜਾ ਕੇ ਜਿਹੜਾ ਇਹ ਉਹਨਾਂ ਦੀ ਦਲਾਲੀ ਕਰ ਰਹੇ ਨੇ। ਔਰ ਸਾਨੂੰ ਇਹ ਵੀ ਪਤਾ ਲੱਗਿਆ ਕਿ ਵੀ ਨਹੀਂ, ਏਡਾ ਵੀ ਕੋਈ ਚਿੱਟਾ ਬੰਦ ਨਹੀਂ ਹੋਇਆ, ਸਿਰਫ ਉਹਦਾ ਭਾਅ ਵੱਧ ਗਿਆ, ਕਿਉਂਕਿ ਜਿਹੜੇ ਲਗਾਤਾਰ ਵਰਤੋਂ ਵਾਲੇ ਨੇ ਉਹਨਾਂ ਨੂੰ ਲੋੜੀਂਦ ਹੁੰਦਾ, ਤੇ ਉਹ ਜਿਹੜਾ ਮਿਡਲ ਮੈਨ ਨੇ ਅੱਗੇ ਜਿਹੜਾ ਵੇਚਣ ਵਾਲਾ ਲੋਅਰ ਲੈਵਲ ਦੇ, ਉਹ ਕਿਸੇ ਸਟਰੀਟ ਹਾਕਰ ਨੂੰ ਲੱਭਦਾ ਸੀ, ਹੁਣ ਪੁਲਿਸ ਹੀ ਉਹ ਕੰਮ ਕਰ ਦਿੰਦੀ ਹੈ। ਸੋ ਇਹਨਾਂ ਨੂੰ ਕੁਝ ਨਜ਼ਰ ਨਹੀਂ ਆ ਰਿਹਾ। ਸੋ ਜ਼ਾਹਰ ਹੈ ਕਿ ਵੀ ਇਹ ਸਾਰੀ ਜਿਹੜੀ ਹੈ ਇੱਕ ਉਸ ਪਲਾਨ ਦੇ ਤਹਿਤ ਹੈ, ਜਿਹਦੇ ਥੱਲੇ ਅਲਟੀਮੇਟਲੀ ਪੰਜਾਬ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਦਾ ਇੱਕ ਹੋਰ ਦੌਰ ਜਿਹੜਾ ਹੈ ਸਿੱਧੇ ਤੌਰ ਦੇ ਉੱਤੇ ਨਸਲਕੁਸ਼ੀ ਦਾ ਉਹ ਸ਼ੁਰੂ ਹੋਣ ਜਾ ਰਿਹਾ। ਜੀ ਸਭ ਸਤਨਾਮ ਬਾਠ ਲਿਖਦੇ ਆ, ਕਹਿੰਦੇ ਪੁਲਿਸ ਨੂੰ ਪਤਾ ਹੀ ਨਹੀਂ ਕਿ ਆਮ ਸਿੱਖ ਤੇ ਨਿਹੰਗ ਸਿੰਘਾਂ ਵਿੱਚ ਕੀ ਫਰਕ ਹੁੰਦਾ। ਪੁਲਿਸ ਨੇ ਨਿਹੰਗਾਂ ਨੂੰ ਕਿਹਾ ਕਿ ਤੂੰ ਅੰਦਰ ਜਾ ਕੇ ਦਿਖਾ। ਨਿਹੰਗ ਸਿੰਘ ਨੇ ਪੁਲਿਸ ਨੂੰ ਬੈਰੀਅਰ ਤੋੜ ਕੇ ਅੱਗੇ ਚਲੇ ਗਏ। ਫਿਰ ਪੁਲਿਸ ਵੱਲੋਂ ਨਿਹੰਗ ਸਿੰਘਾਂ ਤੇ ਲਾਠੀ ਚਾਰਜ ਕੀਤਾ ਗਿਆ। ਫਿਰ ਜਵਾਬੀ ਕਾਰਵਾਈ ਵਿੱਚ ਹੱਥ ਨੁਕਸਾਨਿਆ ਗਿਆ। ਇਹ ਹੁੰਦਾ ਹੈ ਜਦੋਂ ਦੋ ਫੌਜਾਂ ਟਕਰਾਉਣ। ਕੋਈ ਗਲਤ ਨਹੀਂ ਕੀਤਾ ਨਿਹੰਗਾਂ ਨੇ, ਸਿਰਫ ਪੁਲਸੀਆਂ ਦੀ ਹੀ ਸਾਈਡ ਦਿਖਾਈ ਹੈ ਮੀਡੀਆ ਨੇ। 45 ਲੱਖ ਰਿਕਵਰ ਕੀਤਾ ਗਿਆ। ਸਾਰਾ ਸਕ੍ਰਿਪਟਡ ਕੀਤਾ ਸੀ, ਸਾਰਾ ਸਕ੍ਰਿਪਟਡ ਮਾਮਲਾ ਸੀ ਇਹ ਪੁਲਿਸ ਵੱਲੋਂ। ਹਾਂ ਬਿਲਕੁਲ ਬਿਲਕੁਲ, ਜਿਸ ਅੰਦਾਜ਼ 'ਚ ਉਹਨਾਂ ਨੇ ਉਹ ਐਗਜ਼ੀਬਿਸ਼ਨ 3-4 ਕਿਰਪਾਨਾਂ 2-3 ਬਰਛਿਆਂ ਦੀ ਲਾ ਕੇ ਤੇ ਕੈਸ਼ੇ ਆਫ ਆਰਮਸ ਔਰ ਮਨੀ ਔਰ ਪੈਟਰੋਲ ਬੰਬ ਮਿਲਿਆ ਤੇ ਗੈਸ ਬੰਬ ਮਿਲਿਆ, ਕਿਉਂਕਿ ਇਹ ਇਸ ਵੇਲੇ ਜੁਡੀਸ਼ਰੀ ਖੁੱਲ ਕੇ ਉਹਨਾਂ ਦੇ ਨਾਲ ਹੈ। ਔਰ ਜਿਵੇਂ ਮੈਂ ਅੱਜ ਹੀ ਦੇਖ ਰਿਹਾ ਸੀ, ਪਿਛਲੇ ਦਿਨਾਂ 'ਚ ਇਹਨਾਂ ਦੇ ਤਬਲੀਗੀ ਕਲਾਸ ਦੇ ਬਿਹਾਫ ਤੇ ਜਿਹੜਾ ਇੱਕ ਪੈਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਕੀਤੀ ਕਿ ਭਾਈ ਇਸ ਬਹਾਨੇ ਨਾਲ ਇਹ ਸਾਰੀ ਮੁਸਲਿਮ ਕੌਮ ਨੂੰ ਜਿਹੜੇ ਨੇ ਔਰ 200 ਮਿਲੀਅਨ ਮੁਸਲਮਾਨਾਂ ਨੂੰ ਬਦਨਾਮ ਕਰ ਰਹੇ ਨੇ। ਹੁਣ ਕਿਉਂਕਿ ਜੱਜ ਵੀ ਸਾਰੇ ਆਪਣੇ ਘਰਾਂ 'ਚ ਬੈਠੇ ਨੇ, ਔਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਮਿਸਟਰ ਐਸ.ਏ. ਬੋਬਡੇ ਔਰ 2 ਜੱਜਾਂ ਨੇ ਹੋਰ ਇਸ ਨੂੰ ਪਟੀਸ਼ਨ ਨੂੰ ਸੁਣਿਆ, ਔਰ ਉਹਦੇ 'ਚ ਉਹਨਾਂ ਨੇ ਕਿਹਾ ਸੀ ਪਟੀਸ਼ਨ ਕਿ ਆਰਡਰ ਪਾਸ ਕਰੇ ਸੁਪਰੀਮ ਕੋਰਟ, ਰਿਸਟ੍ਰਿਕਟ ਕਰੇ ਭਾਰਤੀ ਮੀਡੀਆ ਨੂੰ ਔਰ ਟੀਵੀ ਚੈਨਲਸ ਨੂੰ ਕਿ ਇਸ ਤਬਲੀਗੀ ਸੈਂਟਰ ਦੀ ਘਟਨਾ ਨੂੰ ਜੋੜ ਕੇ ਸਾਰੇ ਮੁਸਲਮਾਨਾਂ ਨੂੰ ਬਦਨਾਮ ਨਾ ਕੀਤਾ ਜਾਏ। ਔਰ ਜਿਹੜੀ ਖਬਰ ਹੈ ਉਹ ਇਹ ਹੈ ਕਿ ਸੁਪਰੀਮ ਕੋਰਟ ਔਨ ਮੰਡੇ refused to restrain the media from reporting on alleged role of Tablighi Jamaat congregation at its Nizamuddin market in the capital. Or Supreme Court 3-judge bench headed by Chief Justice of India S.A. Bobde said, "We will not gag the press." ਹੁਣ ਤੁਸੀਂ ਦੇਖੋ ਕਿ ਵੀ ਜੇ ਤਬਲੀਗੀ ਜਮਾਤ ਹਾਈਐਸਟ ਕੋਰਟ ਹੈ ਸੁਪਰੀਮ ਕੋਰਟ ਦੇ, ਉਹਦੇ ਚੋਂ ਜਾ ਕੇ ਕਹਿ ਰਹੇ ਨੇ ਕਿ ਭਾਈ ਇਹ ਤੁਸੀਂ ਡਾਇਰੈਕਟ ਕਰੇ ਕੋਰਟ ਜਿਹੜਾ ਇਹਨਾਂ ਨੂੰ ਪ੍ਰੈਸ ਨੂੰ ਕਿ ਵੀ ਤੁਸੀਂ ਇਹ ਨਫ਼ਰਤ ਫੈਲਾਉਣ ਦੇ ਲਈ ਜਿਹਦੇ ਥੱਲੇ ਮੁਸਲਮਾਨਾਂ ਤੇ ਹਮਲੇ ਹੋਏ ਨੇ ਭਾਰਤ ਭਰ ਨਾ ਕਰੋ। ਤੇ ਉਹ ਜਿਹੜਾ ਸੁਪਰੀਮ ਕੋਰਟ ਕਹਿੰਦਾ ਜੀ ਅਸੀਂ ਪ੍ਰੈਸ ਦਾ ਗਲਾ ਨਹੀਂ ਘੁੱਟ ਸਕਦੇ, ਵੀ ਵਿਲ ਨਾਟ ਗੈਗ ਦਾ ਪ੍ਰੈਸ, ਇਹ ਚੀਫ ਜਸਟਿਸ ਕਹਿ ਰਿਹਾ। ਤੇ ਦੂਸਰੇ ਪਾਸੇ 3 ਆਜ਼ਾਦਾਨਾ ਪੱਤਰਕਾਰ ਕਿਸਮ ਦੇ ਬੰਦੇ ਜਿਹੜੇ ਸੋਸ਼ਲ ਮੀਡੀਆ ਤੇ ਨੇ, ਉਹਨਾਂ ਦੇ ਕੋਲ ਕੋਈ ਕਾਗਜ਼ ਦਾ ਕੋਟਾ ਸਰਕਾਰ ਨਹੀਂ ਦਿੰਦੀ ਉਹਨਾਂ ਨੂੰ, ਉਹਨਾਂ ਤਿੰਨਾਂ ਨੂੰ ਪੁਲਿਸ ਚੁੱਕ ਲੈਂਦੀ ਹੈ। 1860 ਦੀਆਂ ਧਾਰਾਵਾਂ ਉਹਨਾਂ ਦੇ ਲਾਗੂ ਹੁੰਦੀਆਂ ਕਲੋਨੀਅਲ ਫਰੰਗੀਆਂ ਦੀਆਂ, ਔਰ ਕਹਿ ਰਹੇ ਨੇ ਜੀ ਇਹ ਨਫ਼ਰਤ ਫੈਲਾ ਰਹੇ ਨੇ, ਇਹਨਾਂ ਨੂੰ ਅਸੀਂ ਟੋਲਰੇਟ ਨਹੀਂ ਕਰ ਸਕਦੇ। ਹੁਣ ਹੋਰ ਕੀ ਸਬੂਤ ਚਾਹੀਦੇ ਨੇ ਉਹਨਾਂ ਆਪਣਿਆਂ ਨੂੰ ਸਮਝਾਉਣ ਲਈ, ਜਿਹੜੇ ਲੋਕ ਅੱਖਾਂ ਬੰਦ ਕਰਕੇ ਜਿਹੜਾ ਜੋ ਟ੍ਰੈਂਡ ਚੱਲਦਾ ਉਸ ਕਿਸਮ ਦੀ ਜਿਹੜੀ ਹੈ ਉਹ ਚੋਰਾਂ ਦੇ ਨਾਲ ਰਲ ਕੇ ਜਿਹੜਾ ਉਹ ਵੀ ਉਹੀ ਬੋਲੀ ਬੋਲਣ ਲੱਗ ਜਾਂਦੇ ਨੇ। ਜੀ ਅਗਲਾ ਕਮੈਂਟ ਰਾਜਵੀਰ ਸਿੰਘ ਜੀ ਦਾ ਸੀ। ਉਹ ਲਿਖਦੇ ਆ, ਗੁਲਾਮ ਬੁੱਢਾ ਦਲ ਦਾ ਜਥੇਦਾਰ ਨਿਹੰਗਾਂ ਨੂੰ ਗੁੰਡੇ ਦੱਸ ਰਿਹਾ ਹੈ। ਹਜ਼ਾਰਾਂ ਮਾਵਾਂ ਦੇ ਪੁੱਤਾਂ ਨੂੰ ਇੰਟਰੋਗੇਸ਼ਨ ਰੂਮਸ ਵਿੱਚ ਮਾਰਨ ਵਾਲੀ ਪੁਲਿਸ ਦੇ ਆਪਣੇ ਦਾ ਹੱਥ ਕੀ ਵੱਢਿਆ ਗਿਆ ਕਿ ਚੀਫ ਮਿਨਿਸਟਰ ਤੱਕ ਤਿਲਮਿਲਾ ਗਏ ਨੇ। ਦੇਖੋ ਮੈਨੂੰ ਯਾਦ ਹੈ ਵੀ ਜਦੋਂ ਇੰਡੀਅਨ ਏਜੰਸੀਆਂ ਨੇ ਬੁੱਢਾ ਦਲ ਦੇ
ਮੁਖੀ ਉਹਨੂੰ ਸੰਤਾ ਸਿੰਘ ਨੂੰ ਲਿਆਂਦਾ ਸੀ ਜੂਨ 84 ਚ ਦਰਬਾਰ ਸਾਹਿਬ ਦੀ ਕਾਰ ਸੇਵਾ ਦੇ ਲਈ ਜਾਂ ਦੂਜੇ, ਤੇ ਸਮਾਂ ਪਾ ਕੇ ਹੁਣ ਕਿਉਂਕਿ ਉਹ ਬਿਲਕੁਲ ਸਿੱਧੇ ਤੌਰ ਤੇ ਕਾਂਗਰਸ ਔਰ ਹਕੂਮਤ ਦੇ ਹੱਥਾਂ 'ਚ ਖੇਲ ਰਿਹਾ ਸੀ, ਅਕਾਲੀਆਂ ਨੂੰ ਵੀ ਕੁਝ ਚਾਹੀਦਾ ਸੀ ਕਿ ਉਹ ਵੀ ਇਹ ਕਲੇਮ ਕਰਨ ਕਿ ਨਹੀਂ ਨਿਹੰਗ ਉਹਨਾਂ ਦੇ ਨਾਲ ਨੇ। ਇਹ ਬਲਬੀਰ ਸਿੰਘ ਜਿਹੜਾ ਅੱਜ ਇਹ ਬਿਆਨਬਾਜ਼ੀ ਕਰ ਰਿਹਾ ਜੋ ਲੌਂਗੋਵਾਲ ਦੀ ਲਾਈਨ ਦੇ ਉੱਤੇ, ਇਹ ਪੈਪਸੂ ਰੋਡਵੇਜ਼ ਦੇ ਵਿੱਚ ਕੰਡਕਟਰ ਹੁੰਦਾ ਸੀ। ਇਹਨੂੰ ਉਹਨਾਂ ਨੇ ਤਿਆਰ ਕੀਤਾ, ਉਹਨੂੰ ਕਿਹਾ ਜੀ ਚੱਲ ਪਾ ਲੈ ਨੀਲਾ ਬਾਣਾ, ਸਜਾ ਲੈ ਦਮਾਲਾ, ਤੈਨੂੰ ਬਣਾਉਂਦੇ ਆ। ਸੋ ਉਦੋਂ ਇਹਦੇ ਨਾਲ ਕੋਈ ਬੰਦਾ, ਸ਼੍ਰੋਮਣੀ ਕਮੇਟੀ ਹੀ ਆਪਣੇ ਮੁਲਾਜ਼ਮਾਂ ਨੂੰ ਜਿਹੜਾ ਉਹ ਬਾਣੇ ਪਵਾ ਕੇ ਇਹਦੇ ਨਾਲ ਜੋੜ ਕੇ ਦੱਸਣਾ ਚਾਹੁੰਦੀ ਸੀ ਕਿ ਜੀ ਇਹ ਬਲਬੀਰ ਸਿੰਘ ਜਿਹੜਾ ਅਸਲੀ ਜਥੇਦਾਰ ਹੈ। ਔਰ ਵਕਤ ਪਾ ਕੇ ਹੌਲੀ ਹੌਲੀ ਬਾਅਦ ਚ ਸੰਤਾ ਆ ਕੇ ਅਕਾਲ ਤਖਤ ਤੇ ਪੇਸ਼ ਹੋਇਆ, ਉਹਦੀ ਮਾਫੀ ਹੋ ਗਈ, ਫਿਰ ਇਹ ਵੀ ਵਿੱਚ ਰਲ ਗਿਆ। ਔਰ ਹਾਲਾਂ ਕੁਝ ਸਮਾਂ ਪਹਿਲਾਂ ਹੀ ਪਟਿਆਲੇ ਦੇ ਵਿੱਚ ਇਹਦੇ ਤੇ ਵੀ ਹਮਲਾ ਹੋਇਆ ਸੀ, ਆਪੋਜ਼ਿਟ ਗਰੁੱਪ ਦੇ ਕਿੰਨੇ ਬੰਦੇ ਦੋਨੋਂ ਪਾਸਿਓਂ ਮਾਰੇ ਗਏ ਸੀ। ਉਦੋਂ ਇਹਨੂੰ ਗੁੰਡੇ ਨਜ਼ਰ ਨਹੀਂ ਸੀ ਆਉਂਦੇ ਵੀ ਕੌਣ ਗੁੰਡੇ ਨੇ ਤੇ ਕੌਣ ਨਿਹੰਗ ਨੇ ਤੇ ਕੌਣ ਨਹੀਂ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਏਜੰਸੀਆਂ ਨੇ ਵਕਤਨ ਬਾ ਵਕਤਨ ਆਪਣੀ ਵਰਤੋਂ ਲਈ ਰੱਖੇ ਹੋਏ ਨੇ। ਔਰ ਹੁਣ ਵੀ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਜਿਸ ਕਿਸਮ ਦਾ ਇਹ ਸਾਰਾ ਮੁਹਾਜ਼ ਪੁਲਿਸ ਨੇ ਬਣਾਇਆ, ਉਹਦੇ 'ਚ ਜੇ ਬਲਬੀਰ ਸਿੰਘ ਉਹਨਾਂ ਦਾ ਸਾਥੀ ਹੈ, ਅਕਾਲੀ ਸਾਥੀ ਨੇ, ਅਮਰਿੰਦਰ ਸਿੰਘ ਜਿਹੜਾ ਉਹ ਪਹਿਲਾਂ ਹੀ ਜਿਹੜਾ ਉਹ ਪੁਲਿਸ ਦੀਆਂ ਤਾਰੀਫਾਂ ਔਰ ਉਹਨਾਂ ਨੂੰ ਖੁੱਲੀ ਛੁੱਟੀ ਦੇ ਕੇ ਜਿਸ ਕਿਸਮ ਦਾ ਕੀਤਾ, ਔਰ ਇਹ ਝੂਠੇ ਕੇਸ ਵੀ ਰਜਿਸਟਰ ਕਰ ਰਹੇ ਨੇ ਲਗਾਤਾਰਤਾ ਨਾਲ। ਸੋ ਜ਼ਾਹਰ ਹੈ ਕਿ ਵੀ ਉੱਥੇ ਅਮਲ ਕਿਸ ਕਿਸਮ ਦਾ ਹੈ। ਕਿਸੇ ਵੀ ਜਿਹਦੀਆਂ ਅੱਖਾਂ ਖੁੱਲੀਆਂ ਨੇ ਔਰ ਦਿਮਾਗ ਜਿਹਨੇ ਖੁੱਲਾ ਰੱਖਿਆ, ਉਹਨੂੰ ਸਮਝਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਏਗੀ ਕਿ ਇਸ ਸਭ ਦੇ ਲਈ ਕੌਣ ਜ਼ਿੰਮੇਵਾਰ ਹੈ। ਔਰ ਇਹ ਬਲਬੀਰ ਸਿੰਘ ਹੋਏ ਜਾਂ ਪ੍ਰਕਾਸ਼ ਬਾਦਲ ਹੋਏ ਜਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਹੋਏ, ਇਹ ਕਿਹਦੇ ਬੁਲਾਏ ਬੋਲਦੇ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਇੱਕ ਸਮਾਂ ਹੋ ਗਿਆ ਬ੍ਰੇਕ ਦਾ। ਸੋ ਜਿਹੜੇ ਸਾਡੇ ਨਾਲ ਵਿਊਅਰਸ ਦਰਸ਼ਕ ਸਾਡੇ ਨਾਲ ਜੁੜੇ ਹੋਏ ਆ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਅਸੀਂ ਦੁਬਾਰਾ ਜਿਹੜੀ ਵਿਚਾਰ ਚਰਚਾ ਹੈਗੀ ਆ ਉਹਨੂੰ ਸ਼ੁਰੂ ਕਰਾਂਗੇ।